ਮਲਕੀਤ ਭਾਈ ਇਹ ਨਾ ਕਾਨਫਰੰਸ ਆਪਣੀ ਤੇ ਨਹੀਂ ਆਇਆ। ਅੱਛਾ ਹੋਰ ਡੰਗਰ ਉੱਤਰ ਕੇ ਗਾਲਾਂ ਕੱਢ ਲੈਣਾ। ਅਸੀਂ ਇਸੇ ਕਰਕੇ ਮਿਲਣਾ ਆ। ਅਸੀਂ ਚੜਦੇ ਪੰਜਾਬੋਂ ਆ ਗਏ ਤੂੰ ਥੱਲੇ ਨਹੀਂ ਲੈਂਦਾ ਪਿਆ। ਤੇ ਇਹਨਾਂ ਨੇ ਕਿੱਥੇ ਕਿੱਥੇ ਲੜਾਈ ਪਾਈ। ਧਿਆਨ ਧਿਆਨ ਆਉਣਾ ਹੀ ਉਹ ਮੇਰੇ ਕੋਲ ਆਉਣਾ ਹੀ। ਉਹ ਰੁੱਸਿਆ ਹੋਇਆ ਹਾਂ ਰੁੱਸਿਆ। ਤੁਸੀਂ ਘਰ ਹੀ ਨਹੀਂ ਆਏ ਕਿੰਨੇ ਦਿਨਾਂ ਤੋਂ। ਸਾਡੇ ਵਾਸਤੇ ਫੀਲਿੰਗ ਇਦਾਂ ਦੀ ਹੈ ਜਿੱਦਾਂ ਅਸੀਂ ਆਪਣੇ ਸਿਆਣਿਆਂ ਨੂੰ ਆਪ ਜੱਫੀ ਪਾ ਕੇ ਮਿਲਦੇ ਹਾਂ, ਜਿਹਨਾਂ ਨੂੰ ਅਸੀਂ ਦੇਖਿਆ ਨਹੀਂ ਸੀ ਹੈਗਾ। ਇਹਨਾਂ ਗੱਲਾਂ ਨੂੰ ਲੈ ਕੇ ਨਾ ਮੈਂ ਉਦੋਂ ਦਾ ਵੇਖਣਾ ਮਲਕੀਤ ਭਾਈ, ਅਸੀਂ ਸਾਰੇ ਗੱਲਾਂ ਤੇ ਕਰਦੇ ਹਾਂ, ਮਤਲਬ ਕਿ ਸਾਰੀ ਗੱਲ ਇਮੋਸ਼ਨਲ ਵੀ ਹੁੰਦੀਆਂ। ਜਦੋਂ ਇਦਾਂ ਦੀ ਗੱਲ ਮੈਂ ਵੇਖਿਆ ਵੀ ਮਾੜੀ ਜੀ ਗੱਲ ਵੀ ਸਾਡੇ ਚੋਂ ਕਰੇ, ਮੈਂ ਕਰਾਂ, ਅਫਸਰ ਸਾਹਿਬ ਕਰੇ, ਤੇ ਮਾਂ ਜੀ ਅਥਰੂ ਭਰ ਆਉਂਦੇ, ਇਮੋਸ਼ਨਲ ਹੋ ਜਾਂਦੇ। ਤੇ ਇਹ ਪਿਆਰ ਹੈ ਇਹਨਾਂ ਦਾ। ਨੈਕਸਟ ਆਓ ਤੇ ਕੋਸ਼ਿਸ਼ ਕਰਿਓ ਸਾਰਾ ਪਾਕਿਸਤਾਨ ਹੀ ਘੁੰਮਣਾ ਚਾਹੁੰਦੇ ਜ਼ਰੂਰ ਆਵਾਂਗੇ। ਲਓ ਜੀ ਫਿਰ ਕਰੀਏ ਸ਼ੁਰੂ। ਮੈਂ ਕਿਹਾ ਜੀ ਇਜਾਜ਼ਤ ਹੈ। ਕੀ ਆਖਿਆ? ਇਹਨਾਂ ਮੱਕੀ ਦੀਆਂ ਰੋਟੀਆਂ ਤੇ ਸਰੋਂ ਵਾਲਾ ਸਾਗ ਨਹੀਂ, ਗੈਸ ਦੀਆਂ ਚੁੱਲ੍ਹਿਆਂ ਤੇ ਬਣੇ ਦਾ ਸਵਾਦ ਨਹੀਂ ਵੀਰੇ, ਇਹ ਦੇਸੀ ਚੁੱਲ੍ਹੇ ਤੇ ਬਣਿਆ ਸਾਗ ਹੈ। ਹਾਂ ਉਹਨਾਂ ਨੂੰ ਆਪਣਾ ਖਾਣਾ ਬਹੁਤ ਸਵਾਦ ਲੱਗਦਾ ਗੋਰਿਆਂ ਨੂੰ। ਗੋਰਿਆਂ ਦੀ ਗੱਲ ਕਰਦੇ। ਤੇ ਹਾਂ ਆਪਾਂ ਨੇ ਉਹਨਾਂ ਨੂੰ ਮੱਕੀ ਦੀ ਰੋਟੀ ਦੇ ਉੱਤੇ ਧਰ ਕੇ ਸਾਗ ਦਿੱਤਾ। ਖਾਸ ਤੋਂ ਸਾਗ ਖਾ ਗਿਆ, ਕਹਿੰਦਾ ਲਓ ਜੀ ਆਪਣੀ ਪਲੇਟ ਲੈ ਜਾਓ। ਲਓ ਵੀ ਉਹੀ ਨਹੀਂ ਕਹੇ, ਤੰਦਰੁਸਤੀ ਦਾ ਆ ਰਾਜ ਹੈ। ਇਹ ਦੇਸੀ ਘੀ ਦੇ ਵਿੱਚ ਸਾਗ ਪਾਇਆ ਇਹਨੇ, ਸਾਗ ਦੇਸੀ ਘੀ ਨਹੀਂ ਪਾਇਆ। ਇਸ ਬੰਦੇ ਦਾ ਆ ਰਾਜ ਹੈ। ਅੱਜ ਤਾਂ ਕਹਿੰਦੇ ਆ ਇਹ ਪੰਜਾਬੀ ਮੇਰਾ ਹੈ, ਉਹ ਪੰਜਾਬੀ ਮੇਰਾ ਹੈ। ਜਗ੍ਹਾ ਵੇਚ ਕੇ ਜਗ੍ਹਾ ਲਈ ਹਲੇ ਵੀ ਥੋੜੀ ਰਹਿਣੀ। ਆਂਦਾ ਮੈਂ ਕਿਹਾ ਵਕਾਰ ਗੱਲ ਕਿਸ ਤਰ੍ਹਾਂ ਕਰਦਾ ਵੀ ਮੈਂ ਉਹ ਫਿਲਮ ਵੇਖੀ ਸੀ, ਉਹਦੇ ਤੁਸੀਂ ਮਰ ਗਏ ਹੋ, ਇੱਥੇ ਕਰਦੇ ਹੁਣ। ਐਪੀਸੋਡ 2 ਚ ਤੁਹਾਡੀ ਡੈਥ ਹੋਈ ਸੀ ਨਾ, ਜੇ ਉਧਰਲੇ ਪੰਜਾਬ ਚ ਮਰੇ ਤਾਂ ਅਸੀਂ ਇੱਧਰ ਆਏ ਆ। ਉਧਰ ਦੁਬਾਰਾ ਜਨਮ ਲਿਆ, ਲਾਹੌਰ ਚ ਆ ਕੇ ਜੰਮੇ ਨੇ। ਨਹੀਂ ਤਾਂ ਹੀ ਤਾਂ ਕਹਿੰਦੇ ਜਿਹਨੇ ਲਾਹੌਰ ਨਹੀਂ ਦੇਖਿਆ ਜੰਮਿਆ ਨਹੀਂ, ਜੰਮਣ ਹੀ ਆਏ ਇੱਥੇ। ਹਾਂਜੀ ਸਵੇਰੇ ਹੀ ਕਹਿੰਦੇ ਸੀ, ਕਹਿੰਦੇ ਮਾਈ ਨੇ ਵੀ ਆਣਾ ਜਿਹੜੀ ਲੜਦੀ ਰਹਿੰਦੀ ਹੈ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ ਤੇ ਤੁਸੀਂ ਜੁੜ ਗਏ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ। ਅੱਜ ਦਾ ਨਵਾਂ ਦਿਨ ਤੇ ਨਵਾਂ ਵਲੌਗ ਲੈ ਕੇ ਤੁਹਾਡੇ ਰੂਬਰੂ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਵੀ ਸੰਗਤ ਆਈ ਹੋਈ ਹੈ ਸਾਰੀ ਇੰਡੀਆ ਪੰਜਾਬ ਤੋਂ ਕਾਨਫਰੰਸ ਵੇਖਣ ਵਾਸਤੇ। ਉੱਥੇ ਹੀ ਮਲਕੀਤ ਰੌਣੀ ਹੋਣੀ ਤੇ ਗੁਰਪ੍ਰੀਤ ਮੈਡਮ ਤੇ ਉਹਨਾਂ ਦੇ ਹਸਬੈਂਡ ਉਹ ਨਾਲ ਨੇ। ਤੇ ਇਹਨਾਂ ਦੇ ਪਿੰਡ ਤੋਂ ਲੋਕ ਆਏ ਜਿਹੜੇ ਨਾ ਗੁਰਪ੍ਰੀਤ ਮੈਡਮ ਦੇ, ਉਹਨਾਂ ਨੂੰ ਮਿਲਣ ਵਾਸਤੇ ਜਾ ਰਹੇ ਹਾਂ ਆਪਾਂ ਵਕਾਰ ਦੇ ਡੇਰੇ। ਨਨਕਾਣਾ ਸਾਹਿਬ ਕੱਲ੍ਹ ਗਏ ਸਾਂ, ਪਹਿਲਾਂ ਇਰਾਦਾ ਸੀ ਵੀ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਉਹਨਾਂ ਨੂੰ ਬੁਲਾਵਾਂਗੇ, ਲੇਕਿਨ ਉੱਥੇ ਫਿਰ ਰਸ਼ ਬਹੁਤ ਪੈ ਜਾਂਦਾ ਫੋਟੋ ਖਿਚਾਉਣ ਵਾਲਿਆਂ ਦਾ। ਤੇ ਇਸ ਤੋਂ ਆਉਂਦੇ ਸੀ ਵੀ ਗੱਲਾਂ ਕਰਨੀਆਂ ਉਹਨਾਂ ਨਾਲ ਖੁੱਲ੍ਹੇ ਜਿਹੇ ਥਾਂ ਬਹਿ ਕੇ, ਤੇ ਇਹਨਾਂ ਕੋਲ ਵੀਜ਼ਾ ਫੈਸਲਾਬਾਦ ਦਾ ਹੈ ਨਹੀਂ ਸੀ। ਇਸ ਤੋਂ ਅਸੀਂ ਫਿਰ ਨਨਕਾਣਾ ਸਾਹਿਬ ਹੀ ਰੱਖਿਆ ਵਕਾਰ ਦੇ ਡੇਰੇ ਤੇ। ਉੱਥੇ ਚੱਲੇ, ਨਾਲੇ ਲੱਸੀ ਪੀਵਾਂਗੇ, ਨਾਲੇ ਇਹਨਾਂ ਦੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਵਾਂਗੇ। ਸੋ ਇੱਦਾਂ ਦਾ ਅੱਜ ਦਾ ਦਿਨ ਹੋਣ ਵਾਲਾ ਸਾਡਾ, ਤੇ ਜੁੜੇ ਰਹਿਣਾ ਸਾਡੇ ਅੱਜ ਦੇ ਵਲੌਗ ਦੇ ਵਿੱਚ। ਬਹੁਤ ਕੁਝ ਤੁਹਾਨੂੰ ਵੇਖਣ ਨੂੰ ਮਿਲੇਗਾ। ਇੱਥੇ ਪੰਪ ਤੇ ਖਲੋਤੇ ਤੇ ਇੱਥੋਂ ਫੋਟੋ ਵਾਲੇ ਆ ਗਏ। ਹਾਂ ਅੱਛਾ, ਇਹ ਮੈਨੂੰ ਮਾੜਾ ਦੱਸਿਓ, ਮੈਂ ਵੀਡੀਓ ਬਣਾਉਣ ਲੱਗਾ ਵੀ ਜਿਹੜੀ ਆਉਣ ਡਈ ਫੈਮਿਲੀ, ਇਹ ਕੌਣ ਨੇ ਤੇ ਮਤਲਬ ਕਿਸ ਤਰ੍ਹਾਂ ਇਹਨਾਂ ਨਾਲ ਰਾਬਤਾ? ਇਹਨਾਂ ਦੇ ਪਿੰਡ ਬਸੀ ਗੁਜਰਾ ਹੈਗਾ ਜੀ, ਜ਼ਿਲ੍ਹਾ ਰੋਪੜ ਦੇ ਵਿੱਚ ਚਮਕੌਰ ਸਾਹਿਬ ਦੇ ਨੇੜੇ ਪਿੰਡ ਬਸੀ ਗੁਜਰਾ ਹੈਗਾ। ਜਿਹੜੇ ਆਏ ਆ ਇਹਨਾਂ ਦੇ ਬਜ਼ੁਰਗ ਹੈ ਜਿਹੜੇ ਪਿੰਡ ਬਸੀ ਗੁਜਰਾ ਤੋਂ ਇੱਥੇ ਆ ਕੇ ਬਸੇ ਨੇ। ਇਹਨਾਂ ਦਾ ਨਾਮ ਮਜ਼ਾਹਿਰ ਗੁਜਰ ਹੈਗਾ, ਤੇ ਉਹਨਾਂ ਨੂੰ ਅਸੀਂ ਮਿਲਣਾ ਹੈਗਾ। ਤੇ ਖਾਸ ਕਰਕੇ ਉਹਨਾਂ ਲਈ ਉਹਨਾਂ ਦੇ ਪੁਰਖਾਂ ਦੇ ਪਿੰਡ ਦੀ ਮਿੱਟੀ ਅਸੀਂ ਲੈ ਕੇ ਆਏ ਹਾਂ, ਜਿਹੜੀ ਉਹਨਾਂ ਨੂੰ ਅਸੀਂ ਸੌਂਪਣੀ ਹੈਗੀ ਆ। ਤੇ ਬਸ ਇਸੇ ਕਰਕੇ ਅੱਜ ਅਸੀਂ ਉਹਨਾਂ ਨੂੰ ਮਿਲ ਰਹੇ, ਇਸੇ ਕਰਕੇ ਸਫ਼ਰ ਕਰ ਰਹੇ। ਇਹ ਮੁਹੱਬਤ ਹੈ। ਅਸੀਂ ਮਾਣ ਵੀ ਮਹਿਸੂਸ ਕਰਦੇ ਹਾਂ ਕਿ ਜੇ ਅਸੀਂ ਉਧਰ ਇਹਨਾਂ ਨੂੰ ਹਜੇ ਵੀਜ਼ਾ ਨਹੀਂ ਮਿਲਿਆ, ਜਾ ਨਹੀਂ ਸਕੇ। ਮਿੱਟੀ ਦਾ ਹੀ ਤਾਂ ਮੋਹ ਹੁੰਦਾ ਕਿ ਘੱਟੋ ਘੱਟ ਅਸੀਂ ਮਿੱਟੀ ਤਾਂ ਲਿਆ ਸਕੇ ਹਾਂ। ਇਹ ਪੁੰਨ ਦਾ ਕੰਮ ਜੇ ਸਾਡੇ ਹਿੱਸੇ ਆਇਆ, ਅਸੀਂ ਆਪਣੇ ਆਪ ਨੂੰ ਬੜੀ ਭਾਗਾ ਸਮਝਦੇ। ਚਲੋ ਚਲੀਏ ਫਿਰ, ਆਓ। ਠੀਕ ਹੈ ਨਾ ਵੀ ਡੇਰੇ ਆ ਗਏ ਆ ਵਕਾਰ ਦੇ। ਕੀ ਹਾਲ ਹੈ ਮਲਕੀਤ ਭਾਜੀ? ਇਹ ਨਾ ਕਾਨਫਰੰਸ ਆਪਣੀ ਤੇ ਨਹੀਂ ਆਇਆ। ਅੱਛਾ ਹੋਰ ਡੰਗਰ ਉੱਤਰ ਕੇ ਗਾਲਾਂ ਕੱਢ ਲੈਣਾ। ਅਸੀਂ ਇਸੇ ਕਰਕੇ ਮਿਲਣਾ ਆ। ਕੀ ਹਾਲ ਹੈ ਮਾਤਾ ਜੀ? ਕੀ ਹਾਲ ਹੈ? ਬਹੁਤ ਵਧੀਆ, ਬਹੁਤ ਵਧੀਆ। ਅਸੀਂ ਕਿਹਾ ਵੀ ਅਸੀਂ ਮਿਲ ਆਈਏ। ਕੀ ਹਾਲ ਹੈ ਭਾਜੀ? ਠੀਕ ਹੈ ਜੀ, ਮੈਂ ਅਸੀਂ ਮਿਲ ਕੇ ਆਉਣੇ ਯਾਰ।
ਨਹੀਂ ਉਹ ਨਾ ਮੇਰੇ ਥੋੜੇ ਡੰਗਰ ਰਹਿੰਦੇ ਖਰੀਦਣ ਵਾਲੇ। ਤੁਸੀਂ ਨਾ ਖਾਓਗੇ ਰੋਟੀ ਨਾ, ਸਾਗ ਪੱਕਾ ਮੈਂ ਰਾਤੀ ਵੀ ਬਹੁਤ ਖਾਦਾ, ਅੱਛਾ ਉੱਥੇ ਰਾਤੀ ਬਹੁਤ ਖਾਦਾ ਮੈਂ ਫੇਰ ਖਾ ਬਹੁਤ ਵਧੀਆ ਲੱਗਦਾ ਸਾਨੂੰ। ਪਰ ਕਿਉਂ ਇੰਨਾ ਖਾਂਦੇ ਤੁਸੀਂ, ਇੰਨਾ ਕਿਉਂ? ਮੈਂ ਤਾਂ ਅੱਗੇ ਕਿਹਾ ਮੈਂ ਕਿਹਾ ਪਤਾ ਨਹੀਂ ਕਿਉਂ ਸਾਤੋਂ ਖਾਦਾ ਨਹੀਂ। ਸਾਗ ਪਾਉਂਦੇ ਨੇ ਹਾਂ ਸਾਗ ਚ ਕਿਉਂ ਨਹੀਂ ਪਾਉਂਦੇ? ਤੇ ਦੇਸੀ ਨਾਲ ਕੁਝ ਨਹੀਂ ਹੁੰਦਾ। ਕੁਝ ਨਹੀਂ ਹੁੰਦਾ। ਇਹ ਤਾਂ ਬਸ ਸਾਨੂੰ ਪਤਾ। ਅਸਲ ਮੈਨੂੰ ਐ ਲੱਗਦਾ ਕਿ ਅਸਲ ਪੰਜਾਬ ਇੱਥੇ ਆ। ਹਾਂ ਇੱਕ ਮਿੰਟ, ਦੋ ਜੀ ਆਪਣੇ ਮਹਿਮਾਨ ਆ ਗਏ, ਪਰੋਣੇ ਜਿਹੜੇ ਆ ਰਹੇ ਸੀ। ਮਿਹਰਬਾਨੀ ਜੀ, ਭਾਜੀ ਸ਼ੁਕਰੀਆ ਸਿਹਤ ਵੀ ਠੀਕ ਹੈ। ਬਹੁਤ। ਓ ਹਮਜਿਆ ਓਏ ਉਤਰਿਆ ਚਵਾਰੋਂ ਆ ਜਾ ਓ ਮਾਰੇ ਵਾਜ। ਉਹ ਨਹੀਂ ਉਤਰਦਾ, ਲਾਈਏ ਫਿਰ ਕੀ ਕਰਨਾ ਇੱਥੇ? ਆ ਨਾ ਯਾਰ ਥੱਲੇ, ਅਸੀਂ ਚੜਦੇ ਪੰਜਾਬੋਂ ਆ ਗਏ, ਤੂੰ ਥੱਲੇ ਨਹੀਂ ਲੈਂਦਾ ਪਿਆ। ਚਿੱਟਾ ਕੁੜਤਾ ਪਾ ਕੇ ਉਹ ਵਾਲਾ ਨਾ, ਹਾਂ ਪਿੰਡ 'ਚ ਜਿਹੜੀ ਮਾਰੇਗਾ। ਉਸ ਤੋਂ ਬਾਅਦ ਫਿਰ ਫਿਲਮਾਂ 'ਚ ਦੇਖਿਆ, ਫਿਰ ਸਿੱਧੂ ਮੂਸੇਵਾਲੇ ਨਾਲ ਯੈਸ ਆਈ ਐਮ ਸਟੂਡੈਂਟ 'ਚ ਤੁਸੀਂ ਉੱਥੇ ਉਹਨਾਂ ਦੇ ਫਾਦਰ ਦਾ ਰੋਲ ਕੀਤਾ। ਤੇ ਇਹਨਾਂ ਨੇ ਕਿੱਥੇ ਕਿੱਥੇ ਲੜਾਈ ਪਾਈ? ਪੁਆੜੇ ਹੀ ਦੇਖੇ ਤੇ ਭਾਜੀ ਹੋਰਾਂ ਨੂੰ ਜਿਹੜਾ ਇੱਕ ਫਿਲਮ 'ਚ ਇਹਨਾਂ ਨੂੰ ਮਿਲਿਆ ਸੀ ਉਹ ਮੰਤਰੀ ਵਾਲਾ ਰੋਲ, ਹਾਂ ਉਹ ਸੀਜ਼ਨ ਦੇ ਵਿੱਚ ਵਾਰਨਿੰਗ ਮੂਵੀ 'ਚ। ਉਹ ਸੀਜ਼ਨ ਪਹਿਲਾਂ ਸੀਜ਼ਨ ਆ ਰਿਹਾ ਫਿਲਮ ਆਣੀ ਆ, ਸੀਜ਼ਨ ਆਣਾ ਫਿਰ ਮੂਵੀ ਆਈ ਵਾਰਨਿੰਗ ਮੂਵੀ। ਮੈਨੂੰ ਲੋਕਾਂ ਨੇ ਇੰਨਾ ਕਿਹਾ ਨਾ ਵੀ ਤੂੰ ਕਿਉਂ ਕੀਤਾ, ਮੈਂ ਦੂਜੀ ਕਿਹਾ ਵੀ ਮੈਨੂੰ ਮਾਰ ਦੋ ਭਰਾਵੋ। ਮੈਨੂੰ ਮਾਰਤਾ ਉਹਨੇ, ਕਿਉਂਕਿ ਤੁਹਾਡਾ ਜਿਹੜੇ ਪਹਿਲੀਆਂ ਫਿਲਮਾਂ 'ਚ ਗਾਣਿਆਂ 'ਚ ਰੋਲ ਸੀ ਨਾ, ਬਹੁਤ ਹੀ ਇਨੋਸੈਂਟ ਪਿਓ ਦਾ ਰੋਲ ਹੋਣਾ, ਤੇ ਉਹ ਫਾਰਮਰ ਦਾ ਜਿਵੇਂ ਯੈਸ ਆਈ ਐਮ ਸਟੂਡੈਂਟ ਦੇ ਵਿੱਚ ਸੀ, ਉਹ ਲੋਕ ਦੇਖਦੇ ਉਹ ਨਜ਼ਰ ਨਾਲੇ। ਤੇ ਫਿਰ ਤੁਸੀਂ ਯਕਸਦਮ ਉਧਰ ਉਹਦੇ ਵਿੱਚ ਉਹ ਕਰਦੇ ਪਿਓ ਸੈਡੀਏ ਵਾਲਾ ਰੋਲ। ਜ਼ੈਡੀਆ ਵਾਲਾ ਅਮਰੇਸ਼ਪੁਰੀ ਆ। ਤੇ ਲੋਕਾਂ ਦੀ ਆਪੀ ਕਹਿਣਾ ਹੈ। ਤੇ ਇਧਰ ਮਾਂ ਜੀ ਹੋਣ ਤੇ ਮੈਂ ਜਦੋਂ ਵੇਖਿਆ ਲੜਾਈ ਪਾਉਂਦੇ ਹੀ ਵੇਖਿਆ। ਉਹੀ ਮਾਫੀ ਮੰਗਣ ਆਈ ਆ। ਮਾਰੀ ਦੇਖਿਆ, ਬਾਪੂ ਜੀ ਨੂੰ ਪੁੱਛਦੇ ਵੀ ਤੁਸੀਂ ਦੱਸੋ ਤੁਸੀਂ ਛੱਡਣਾ ਠੀਕ ਹੈ ਕੰਮ? ਕਿਆ ਪੰਗੂ ਸਾਹਿਬ, ਤੁਹਾਡੇ ਨਾਲ ਤੇ ਨਹੀਂ ਲੜਾਈ? ਪੰਗੂ ਸਾਹਿਬ ਅਸਲ ਲੜਾਈ ਜੀ ਦੱਸੋ, ਅਸਲ ਘਰ 'ਚ ਦੱਸੋ। ਨਹੀਂ ਨਹੀਂ ਬਿਲਕੁਲ ਠੀਕ ਹੈ ਜੀ, ਘਰ 'ਚ ਕੁਝ ਨਹੀਂ ਹੈ, ਘਰ 'ਚ ਤਾਂ ਝਾੜੂ ਪੋਚਾ ਜਾਂ ਬੌਕਰ ਹੈ ਬਸ। ਆਹ ਕੀ ਕਰ ਲੈਂਦੇ ਹੋ ਤੁਸੀਂ? ਮੈਂ ਕਿਹਾ ਡਰਦੇ ਹੋਣੇ ਨੇ ਨਾ ਕਿਤੇ। ਕਿਉਂ ਭਾਜੀ? ਦੇਖਿਆ ਕਿੰਨੀਆਂ ਗੱਲਾਂ ਹੁੰਦੀਆਂ ਨੇ ਇਹਨਾਂ ਨੂੰ। ਡਰ ਵੀ ਤੇ ਹੁੰਦਾ ਹੀ ਹੈ ਨਾ। ਉਹ ਨਾ ਬੜਾ ਦਿਲਾਵਰ ਦੀ ਗੱਲ। ਹਾਂ 10 ਵਜੇ ਚੜਦੇ ਪੰਜਾਬ ਵਾਲੇ। ਲੱਸੀਆਂ ਪੀਂਦੇ ਆ ਸਾਡੇ ਵਾਲੇ, ਆਉਂਦੇ ਪੁੱਛਣੇ ਕੋਈ ਚਾਹ ਆਵੇ ਕੌਫੀ ਆਵੇ। ਤੇ ਲੱਸੀ ਠੰਡੀ ਬੜੀ ਆ ਸਿਆਲ ਜੀ ਤੇ ਪੀਤੀ ਤੇ। ਪਰ ਗਲਾਸ ਇਹਨੇ ਦੂਜੇ ਲਿਆਂਦੇ ਆ ਹਾਂ ਸ਼ੀਸ਼ੇ ਵਾਲੇ, ਤੁਹਾਡੇ ਦੂਜੇ ਸਟੀਲ ਵਾਲੇ ਹੋਣੇ ਚਾਹੀਦੇ। ਕਿਉਂ ਮਾਂ ਜੀ? ਕੋਈ ਗੱਲ ਨਹੀਂ, ਚਲੋ ਹੁਣ ਆ ਗਈ, ਉਹਦੇ ਨਾਲ ਜ਼ਿਆਦਾ ਘੰਟੇ ਗੱਲਬਾਤ ਹੋ ਜਾਂਦੀ। ਹੁੰਦਾ ਨਾ ਹਕੀਕਤ ਉਹ ਚੀਜ਼ ਨਹੀਂ ਤੇ ਤੂੰ ਦੀ ਮਾਂ ਨਾਲ ਦੀ ਲੜਾਈ ਵੇਖਦਾ, ਲੜਾਈ ਚ ਤੇ ਬਾਅਦ ਘੈਂਟ ਲਾਏ ਦੇ ਇਹਨੂੰ ਲੜਾਈ ਕਰਨ ਦਾ ਮੌਕਾ ਨਹੀਂ ਮਿਲਦਾ। ਇੱਥੇ ਦੇਖ ਕੇ ਐ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਵਾ, ਇਹ ਭਾਈ ਸਾਹਿਬ ਨਾ ਤੇ ਡੰਗਰਾਂ ਦਾ ਕਰਦੇ ਨਾ, ਤੇ ਇਹ ਜਦੋਂ ਕਿਤੇ ਡੰਗਰ ਵੇਚਦੇ ਨੇ ਤੇ ਅੱਬਾ ਸਾਡੇ ਚਾਚਾ ਹੀ ਲੜ ਪੈਂਦੇ ਵੀ ਤੁਸੀਂ ਸਸਤਾ ਵੇਚਤਾ। ਤੇ ਆਮ ਘਰਾਂ ਦੀ ਗੱਲ ਹੀ ਹੁੰਦੀ ਵੀ ਲੜ ਪੈਂਦੇ ਬਾਬੇ ਨਾਲ। ਅਸੀਂ ਉੱਥੇ ਫਿਲਮ ਬਣਾਉਂਦੀਆਂ ਤੇ ਤੁਹਾਨੂੰ ਗੱਲ ਦੱਸਣੀ ਨਹੀਂ ਚਾਹੀਦੀ। ਅਸੀਂ ਉਹਦੇ ਨਾਲ ਸ਼ਾਰਟ ਸਟੋਰੀ ਬਣਾਉਂਦੇ ਤੇ ਤੁਹਾਨੂੰ ਤਾਂ ਕੋਈ ਬੰਦਾ ਗੱਲ ਦੱਸੇ ਹੀ ਨਾ। ਇੱਥੇ ਲੱਸੀਆਂ ਪੀਣੀਆਂ ਸੀ ਜੀ ਬਹਿ ਕੇ ਆਪਾਂ ਨੇ। ਮੈਂ ਕਿ ਜੋ ਵੀ ਸੋਚਦੇ ਹੋਣੇ ਵੀ ਸਾਨੂੰ ਤਾਂ ਬਹਾਨੇ ਨਾਲ ਦੁਬਾਰਾ ਮੌਕਾ ਮਿਲ ਗਿਆ ਮੱਥਾ ਟੇਕਣ ਦਾ। ਆ ਉੱਥੇ ਜਾਣਾ ਸੀ ਉਹ, ਇਸ ਤੋਂ ਮੈਂ ਕਿਹਾ ਵੀ ਉੱਥੇ ਫਿਰ ਰਸ਼ ਬਹੁਤ ਪੈਂਦਾ, ਫੋਟੋ ਖਿੱਚਣ ਵਾਲੇ ਆ ਜਾਂਦੇ, ਸਿਕਿਉਰਿਟੀ ਵਾਲੇ ਆ ਜਾਂਦੇ, ਤਾਂ ਫਿਰ ਤੁਹਾਡੀ ਗੱਲਬਾਤ ਨਹੀਂ ਸਹੀ ਹੋਣੀ। ਅਸੀਂ ਉੱਥੇ ਬੈਠੇ ਸੀ ਨਾਲ ਹੀ ਭਾਈ ਹੁਣ ਦੀ ਦੁਕਾਨ ਉੱਤੇ। ਅੱਛਾ ਅੱਛਾ ਉਹ ਫਿਰ ਵੀ ਸ਼ਹਿਰ ਦੇ ਵਿੱਚ ਹੈ ਨਾ, ਇਕੱਠ ਹੋ ਜਾਣਾ ਸੀ ਫਿਰ ਵੀ। ਫਿਰ ਤੁਹਾਡੀਆਂ ਗੱਲਾਂ ਬਾਤਾਂ ਨਹੀਂ ਹੋਣੀਆਂ। ਸਾਨੂੰ ਉਸ ਨਿਜ਼ਾਮਦੀਨ ਸੀਗਾ ਉਹਨਾਂ ਦਾ ਨਾਮ ਉੱਤੇ, ਤੇ ਬਾਬਾ ਜੀ ਮੇਰੇ ਉੱਥੋਂ ਮਤਲਬ ਕਿ ਪੂਰੀ ਜਵਾਨੀ ਚ ਆਏ, ਨਾਲੇ ਵਾਲਦ ਸਾਹਿਬ ਵੀ ਇੱਥੇ ਵੀ ਰਹਿ ਸੀ ਤੇ ਮੇਰੇ ਤਾਇਆ ਜੀ ਤੇ ਤਿੰਨ ਫਿਰਾਦ ਇੱਥੇ ਆਏ ਸੀ। ਹਾਂਜੀ ਰਾਣਾ ਸਾਹਿਬ। ਤੇ ਵਾਲਦ ਸਾਹਿਬ ਦਾ ਨਾਮ ਇਸਮਾਈਲ ਸੀਗਾ ਤੇ ਮੇਰੇ ਤਾਇਆ ਜੀ ਹਾਂਜੀ ਰਾਣਾ ਸਾਹਿਬ ਜੀ ਉਹ ਇੱਥੋਂ ਆਏ ਜੀ ਬੱਤੀ ਦੇ ਤੇ ਬਹੁਤ ਸੀਗਾ, ਨੰਬਰਦਾਰ ਸੀਗੇ ਉੱਥੇ ਪਿੰਡ ਦੇ ਹੈਗੇ ਵੀ ਮਤਲਬ ਕਿ ਉਹਨਾਂ ਦਾ ਨਾਮ ਉੱਥੇ ਕਿਤੇ ਨਾ ਕਿਤੇ ਲਿਆ ਜਾਂਦਾ ਹੋਣਾ। ਮੈਂ ਦੇਖਿਆ ਕਿ YouTube ਤੇ ਵੀ ਨਾ ਬੰਦਾ ਲੈ ਰਿਹਾ ਸੀਗਾ ਬਾਬਾ ਜੀ ਦਾ ਨਾਮ। ਇਹ ਤਾਂ ਸਾਡੇ ਇਲਾਕੇ ਦਾ ਬਹੁਤ ਮੰਨਿਆ ਹੋਇਆ ਪਿੰਡ ਸੀ ਜੀ। ਹਾਂਜੀ ਬਸੀ ਗੁਜਰਾ। ਹਾਂਜੀ ਰਾਣਾ ਸਾਹਿਬ।
ਬਹੁਤ ਜ਼ਿਆਦਾ। ਅਮਾ ਦਸਾਰ ਸਰਦਾਰ ਜੀ ਨੇ ਤੇ ਸਕੂਲ ਬਣਾਇਆ ਆਪਣਾ ਹਾਂਜੀ ਉੱਥੇ ਸਕੂਲ ਬਣਾਏ। ਚੜ੍ਹ ਕੇ ਵੀਡੀਓ ਵੀ ਬਣਾਈ ਪੱਠਿਆਂ ਦਾ ਪਿੰਡ ਵੱਜਦਾ ਹੁਣ ਉੱਥੇ 12-15 ਪੱਠੇ। ਨਹੀਂ ਮੈਂ ਆਇਆ ਬਾਹਰ, ਮੈਂ ਉਹਨੂੰ ਵੀਰ ਨੂੰ ਵੀ ਲੈ ਆਵਾਂ, ਉੱਥੇ ਘਰ ਇਕੱਠੇ ਹੋਵਾਂ। ਮੈਂ ਕਿਹਾ ਮੈਂ ਕਰਦਾ ਫੋਨ ਤੁਹਾਨੂੰ, ਮੈਂ ਕਰਦਾ, ਮੈਂ ਤੁਹਾਨੂੰ ਰਿਕਾਰਡ ਕਰਨ ਦੇ ਕਰਦਾ ਮੈਂ ਫੋਨ। ਮੌਕਾ ਮਿਲੇ ਤਾਂ ਸਾਰੇ ਪਹਿਲੇ ਸਾਨੂੰ ਵੀ ਪਤਾ ਇੱਥੇ ਚੱਲਾਂਗੇ ਅਸੀਂ ਤੇ ਉੱਥੇ ਲੋਤੇ ਰਹੇ ਆ। ਮਿਲ ਜਾਂਦੇ ਨੇ। ਜ਼ਿਆਨ ਉਦਾਸ ਹੋਇਆ ਮੇਰੇ ਨਾਲ, ਤੇ ਜ਼ਿਆਨ ਨਾਲ ਗੱਲ ਹੋਣ ਡਈ ਆ ਬੀਬੀ ਦੇ। ਜ਼ਿਆਨ ਓਏ, ਓ ਜ਼ਿਆਨ, ਜ਼ਿਆਨ ਆਉਣਾ ਹੀ, ਆਉਣਾ ਹੀ, ਉਹ ਮੇਰੇ ਕੋਲ ਆਉਣਾ ਹੀ। ਉਹ ਰੁੱਸਿਆ ਹੋਇਆ ਹੈ। ਹਾਂ ਰੁੱਸਿਆ। ਤੁਸੀਂ ਘਰ ਹੀ ਨਹੀਂ ਆਏ ਕਿੰਨੇ ਦਿਨਾਂ ਤੋਂ। ਅੱਜ ਭੇਜਦੇ ਆ ਹੁਣੇ ਪਾਰਸਲ ਕਰਕੇ, ਠੀਕ ਹੈ। ਤੁਸੀਂ ਫਿਰ ਇੱਥੇ ਹੁਣ ਭਾਜੀ ਕੀ ਕੰਮ ਕਰਦੇ ਹੋ? ਹੁਣ ਦੱਸਿਓ ਚੱਲਦੇ ਪਏ ਸੀ ਜਿਹਦੇ ਕਰਕੇ ਮੈਂ ਕੀ ਲੈ ਕੇ ਆਏ ਹੋ? ਨਹੀਂ ਆਇਆ ਭਾਜੀ ਕੀ ਅਸੀਂ ਹਾਲ ਹੈ? ਠੀਕ ਹੋ? ਸਿਹਤ ਠੀਕ ਆ? ਇਹਨਾਂ ਦੇ ਮਜ਼ਾਦ ਗੁੱਜਰ ਜੀ ਦੇ ਜਿਹੜੇ ਪੁਰਖੇ ਸੀਗੇ ਪਿੰਡ ਬਸੀ ਗੁਜਰਾਂ ਦੇ ਵਿੱਚ ਰਹਿੰਦੇ ਸੀ, ਜਿੱਥੋਂ ਅਸੀਂ ਆਏ ਹੈਗੇ ਚੜ੍ਹਦੇ ਪੰਜਾਬ ਤੋਂ। ਸੋ ਮੇਰੇ ਵਾਹ ਦੇ ਵਿੱਚ ਹੀ ਆਏ ਸੀ ਤੇ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਸੀ, ਤੇ ਕੁਦਰਤੀ ਸਾਨੂੰ ਸਬੱਬ ਬਣ ਗਿਆ ਪੰਜਾਬੀ ਕਾਨਫਰੰਸ ਦੇ ਬਹਾਨੇ ਇੱਥੇ ਆਉਣ ਦਾ। ਵੀਜ਼ਾ ਸਾਡਾ ਲੱਗ ਗਿਆ ਸੀ, ਭਾਵੇਂ ਉਹ ਥੋੜੇ ਸਮੇਂ ਦਾ ਸੀ। ਸੋ ਮੈਂ ਇਹਨਾਂ ਦੇ ਪੁਰਖਿਆਂ ਦੇ ਪਿੰਡ ਦੀ ਥੋੜੀ ਜਿਹੀ ਮਿੱਟੀ ਲੈ ਕੇ ਆਇਆ ਹੈਗਾ ਕਿ ਤਾਂ ਕਿ ਇਹਨਾਂ ਦੀ ਇੱਕ ਯਾਦ ਬਣੀ ਰਹੇ, ਤੇ ਉਹ ਅੱਜ ਇੱਥੇ ਸਬੱਬ ਬਣਿਆ ਹੈਗਾ। ਤਾਂ ਇਸ ਡੇਰੇ ਦੇ ਵਿੱਚ ਆਉਣ ਦਾ, ਇਹ ਡੇਰਾ ਤੁਹਾਨੂੰ ਪਤਾ ਹੋਊਗਾ ਵੀ ਇਹ ਕੀ, ਇਹਦਾ ਕਿਹੜਾ ਡੇਰਾ, ਕੀ ਨਾਂ ਹੈਗਾ। ਇਹ ਵਕਾਰ ਭਿੰਡਰ, ਆਓ ਵੇਖੋ ਇਹਦਾ ਡੇਰਾ। ਹਾਂ, ਸੋ ਇੱਥੇ ਅਸੀਂ ਬੈਠੇ ਹਾਂ, ਮਜਾਦ ਗੁੱਜਰ ਜੀ ਤੇ ਉਹਨਾਂ ਦੇ ਸਾਥੀ ਵੀ ਇੱਥੇ ਆ ਗਏ। ਤੇ ਹੁਣ ਆਪਾਂ ਉਹ ਇੱਕ ਜਿਹੜਾ ਮੌਕਾ ਮੇਲ ਆ, ਬਹੁਤ ਹੀ ਸੋਹਣਾ ਮੌਕਾ ਮੇਲ ਹੋਊਗਾ ਤੁਹਾਡੇ ਲਈ ਵੀ ਉਹ ਅਸੀਂ ਛੋਟੀ ਜਿਹੀ ਥੋੜੀ ਜਿਹੀ ਮਿੱਟੀ ਦਾ ਹੈਗਾ ਉਹ ਇਹਨਾਂ ਨੂੰ ਸਪੁਰਦ ਕਰਾਂਗੇ। ਦੱਸ ਵੀ ਦਵਾਂ ਵੀ ਮਿੱਟੀ ਤੇ ਵੈਸੇ ਮੈਂ ਵੀ ਲੈ ਕੇ ਆ ਸਕਦਾ, ਕਿਉਂਕਿ ਇਹ ਕੱਲ ਹੋ ਕੇ ਚਲੇ ਗਏ, ਤੁਹਾਡਾ ਟੱਕਰਾ ਨਹੀਂ ਹੋਇਆ। ਕਹਿੰਦੇ ਵੀ ਉਹ ਗੱਲ ਨਹੀਂ ਬਣੀ ਜੇ ਅਸੀਂ ਆਪ ਨਾ ਦਿੱਤੀ, ਵੀ ਉਹ ਮਿੱਟੀ ਆਪ ਦੇਣੀ, ਉਹਨਾਂ ਦੇ ਸਪੁਰਦ ਕਰਨੀ। ਗੱਲ ਹੋਈ ਸੀ, ਇਹਨਾਂ ਨੇ ਇਹੀ ਕਿਹਾ ਬਹੁਤ ਹੀ ਰਹਿਣਾ ਵੀ ਜੇ ਅਸੀਂ ਆਪ ਤੁਹਾਨੂੰ ਖੁਦ ਆ ਕੇ ਦਿੱਤੀ, ਨਹੀਂ ਤੇ ਇਦਾਂ ਕਿ ਬੱਸਾਂ ਤੇ ਵੀ ਪਾਰਸਲ ਪਹੁੰਚਦੇ ਆ। ਇਹ ਲੈ ਜੀ ਮਿੱਟੀ। ਆਓ ਜੀ ਭਾਈ ਸਾਹਿਬ, ਤੇ ਆ ਜਾਓ ਸਾਰੇ, ਆ ਜਾਓ ਇੱਥੇ। ਆ ਜਿਓ ਭਾਈ ਜਾਨ, ਤੁਸੀਂ ਇੱਧਰ ਲਿਆਓ ਮੈਂ ਵੀਡੀਓ ਬਣਾ ਦਿੰਦਾ। ਤੁਸੀਂ ਆਓ। ਤੁਸੀਂ ਇੱਧਰ ਆਓ ਨਾ ਭਾਜੀ। ਜੇ ਸਾਰੇ ਆ ਗਏ, ਜੇ ਸਾਰੇ ਉਹ ਨਾ ਆਇਆ ਤੇ ਬਣਾਉਂਗਾ ਕੌਣ? ਮੈਂ ਬਣਾ ਦਿੰਦਾ। ਲਓ ਜੀ ਬਸੀ ਦੀ ਮਿੱਟੀ ਤੁਹਾਡੇ। ਆ ਜਾਓ ਮਿੱਟੀ ਤੇ ਇੱਧਰ। ਕਾਰ ਇਧਰ ਨੂੰ ਹੈ। ਭਾਜੀ ਆਓ ਤੁਸੀਂ, ਆ ਜਾਓ ਅੱਜ ਤੁਸੀਂ ਤਾਂ ਆਓ, ਕੋਈ ਗੱਲ ਨਹੀਂ। ਉਹ ਤਾਂ ਖਿੱਚਣੇ ਬਾਅਦ ਚ ਇੱਥੇ ਆ ਜਾਓ। ਇਹ ਸਬੱਬ ਹੈ ਜੀ ਬਸੀ ਗੁਜਰਾਂ ਤੋਂ ਮਜੀਦ ਗੁੱਜਰ ਜੀ ਸਾਡੇ ਭਰਾ, ਇਹਨਾਂ ਦੇ ਪੁਰਖੇ ਉਧਰੋਂ ਆਏ ਸੀ, ਤੇ ਅਸੀਂ ਅੱਜ ਜ਼ਿਲ੍ਹਾ ਰੋਪੜ ਚੜ੍ਹਦੇ ਪੰਜਾਬ ਤੋਂ ਚਮਕੌਰ ਸਾਹਿਬ ਦੇ ਨੇੜੇ ਪਿੰਡ ਹੈ ਬਸੀ ਗੁਜਰਾਂ, ਉੱਥੋਂ ਅਸੀਂ ਮਿੱਟੀ ਲੈ ਕੇ ਪਹੁੰਚੇ ਹਾਂ ਜੀ ਇਹਨਾਂ ਦੇ ਪੁਰਖਿਆਂ ਦੀ। ਸੋ ਸਾਡੇ ਲਈ ਵੀ ਇਹ ਇੱਕ ਇਹੋ ਜਿਹਾ ਮੌਕਾ ਹੈ, ਇੱਕ ਭਾਵੁਕ ਕਿਸਮ ਦਾ ਪਲ ਹੈ ਕਿ ਅਸੀਂ ਸਾਂਝਾਂ ਬੇਸ਼ੱਕ ਇੰਨੇ ਸਾਲ ਦੀਆਂ ਦੂਰੀਆਂ ਪੈ ਗਈਆਂ, ਪਰ ਇਹ ਸਾਂਝਾਂ ਇਹ ਬਰਕਰਾਰ ਰਹਿਣ, ਇਸੇ ਤਰ੍ਹਾਂ ਬਣੀਆਂ ਰਹਿਣ, ਇਹੀ ਦੁਆ ਕਰਦੇ ਹਾਂ ਜੀ, ਇਹੀ ਕਾਮਨਾ ਕਰਦੇ ਹਾਂ, ਇਹੀ ਅਰਦਾਸ ਕਰਦੇ ਹਾਂ। ਸਾਡੇ ਵਾਸਤੇ ਫੀਲਿੰਗ ਇਦਾਂ ਦੀ ਹੈ ਜਿੱਦਾਂ ਅਸੀਂ ਆਪਣੇ ਸਿਆਣਿਆਂ ਨੂੰ ਆਪ ਜੱਫੀ ਪਾ ਕੇ ਮਿਲਦੇ ਹਾਂ, ਜਿਹਨਾਂ ਨੂੰ ਅਸੀਂ ਦੇਖਿਆ ਨਹੀਂ ਸੀ ਹੈਗਾ। ਮੈਨੂੰ ਇਹ ਮਾਣ ਹੈ ਕਿ ਮਾਂ ਤੇ ਧਰਤੀ ਮਾਂ ਇੱਕੋ ਚੀਜ਼ਾਂ ਹੁੰਦੀਆਂ ਨੇ, ਤੇ ਮੈਂ ਪ੍ਰਾਊਡ ਫੀਲ ਕਰ ਰਹੀ ਹਾਂ ਕਿ ਉਹ ਮਿੱਟੀ ਜਿਹੜੀ ਤੇ ਅਸੀਂ ਤੁਰ ਫਿਰ ਰਹੇ ਹਾਂ, ਤੇ ਅੱਜ ਐਂ ਲੱਗਦਾ ਕਿ ਇੰਨੀ ਕੁ ਨਹੀਂ ਹੈ ਮਿੱਟੀ, ਇਹ ਸਾਰੇ ਚੜ੍ਹਦੇ ਪੰਜਾਬ ਦੀ ਮਿੱਟੀ ਹੈ, ਜਿਹਦੀ ਖੁਸ਼ਬੂ ਇਹ ਆਖਰੀ ਦਮ ਤੱਕ ਮੰਨਣਗੇ। ਸਾਨੂੰ ਬਹੁਤ ਚੰਗਾ ਲੱਗ ਰਿਹਾ ਸਪੁਰਦ ਕਰਦੇ ਹੋਏ। ਸਾਡੇ ਤੋਂ ਜ਼ਿੰਦਗੀ ਦਾ ਕੀਮਤੀ ਸਰਮਾਇਆ ਹੈ, ਕੀਮਤੀ ਤੋਹਫਾ ਹੈ। ਇਹਨਾਂ ਗੱਲਾਂ ਨੂੰ ਲੈ ਕੇ ਨਾ ਮੈਂ ਉਦੋਂ ਦਾ ਵੇਖਣਾ ਮਲਕੀਤ ਭਾਈ, ਅਸੀਂ ਸਾਰੇ ਗੱਲਾਂ ਤੇ ਕਰਦੇ ਹਾਂ, ਮਤਲਬ ਸਾਰੀ ਗੱਲ ਇਮੋਸ਼ਨਲ ਵੀ ਹੁੰਦੀਆਂ। ਜਦੋਂ ਇਦਾਂ ਦੀ ਗੱਲ ਮੈਂ ਵੇਖਿਆ ਵੀ ਮਾੜੀ ਜੀ ਗੱਲ ਵੀ ਸਾਡੇ ਚੋਂ ਕਰੇ, ਮੈਂ ਕਰਾਂ, ਅਫਸਰ ਸਾਹਿਬ ਕਰੇ, ਤੇ ਮਾਂ ਜੀ ਅਥਰੂ ਭਰ ਆਉਂਦੇ, ਇਮੋਸ਼ਨਲ ਹੋ ਜਾਂਦੇ। ਤੇ ਇਹ ਪਿਆਰ ਹੈ ਇਹਨਾਂ ਦਾ।
ਅਸੀਂ ਮਹਿਸੂਸ ਕਰਦੇ ਹਾਂ ਜੀ ਉਸ ਗੱਲ ਨੂੰ। ਬਜ਼ੁਰਗਾਂ ਦੀਆਂ ਫੀਲਿੰਗਸ ਜ਼ਿਆਦਾ ਅਟੈਚਡ ਹੋਈਆਂ ਕਲਾਕਾਰ ਬੰਦੇ ਆ, ਥੋੜੇ ਇਮੋਸ਼ਨਲ ਹੁੰਦੇ ਆ ਜੀ, ਕਲਾਕਾਰ ਬੰਦੇ ਆ। ਅਸੀਂ ਦਿਲੋਂ ਸੋਚਣ ਵਾਲੇ ਲੋਕ ਆ, ਕਿਉਂਕਿ ਆਮ ਤੌਰ ਤੇ ਜਨਤਾ ਦਿਮਾਗੋਂ ਸੋਚਦੀ ਹੈ, ਅਸੀਂ ਦਿਲੋਂ ਸੋਚਦੇ ਨਾ ਗੱਲਾਂ ਨੂੰ, ਤਾਂ ਕਰਕੇ ਹੁੰਦਾ ਜੀ। ਬਟ ਪਤਾ ਹੀ ਨਹੀਂ, ਮੈਂ ਵੀ ਸ਼ਾਇਦ 8-10 ਮੁਲਕਾਂ 'ਚ ਜਾ ਆਇਆ ਜੀ, ਪਰ ਇਹ ਮੁਲਕ ਨਹੀਂ ਨਾ, ਇਹ ਸਾਡੀ ਆਪਣੀ ਧਰਤੀ ਹੈ। ਜਦੋਂ ਅਸੀਂ ਸਾਡਾ ਵੀਜ਼ਾ ਲੱਗ ਗਿਆ, ਜਿਸ ਦਿਨ ਆਉਣਾ ਸੀ, ਸਾਰੀ ਰਾਤ ਅਸੀਂ ਸੁੱਤੇ ਨਹੀਂ, ਸਾਨੂੰ ਚਾਅ ਹੀ ਇੰਨਾ ਸੀ। ਤੇ ਜਦੋਂ ਇੱਧਰੋਂ ਕ੍ਰਾਸ ਕੀਤੇ ਤੇ ਸਾਨੂੰ ਬਾਰਡਰ ਤੇ ਵੀ ਉਹਨਾਂ ਬੱਚਿਆਂ ਨੇ, ਉਹਨਾਂ ਵੀਰਾਂ ਨੇ ਤੇ ਇਸ ਤਰੀਕੇ ਨਾਲ ਵੈਲਕਮ ਕੀਤਾ, ਤੇ ਲੱਗਿਆ ਹੀ ਨਹੀਂ ਕਿ ਅਸੀਂ ਉੱਪਰੇ ਮੁਲਕ 'ਚ ਆਏ ਹਾਂ। ਸਾਨੂੰ ਐਂ ਲੱਗਿਆ ਕਿ ਬਸ ਆਪਣੇ ਕੋਲ ਆ ਗਏ। ਆਪਣੇ ਕੋਲ ਆ ਹਾਂ। ਨੈਕਸਟ ਆਓ ਤੇ ਕੋਸ਼ਿਸ਼ ਕਰਿਓ ਕਿ ਫੈਸਲਾਬਾਦ ਦਾ ਹਾਂਜੀ, ਵੈਲਕਮ ਕਰਾਂਗੇ ਜੀ, ਜ਼ਰੂਰ ਆਵਾਂਗੇ ਜੀ, ਸਾਰਾ ਪਾਕਿਸਤਾਨ ਹੀ ਘੁੰਮਣਾ ਚਾਹੁੰਦੇ ਹਾਂ। ਜ਼ਰੂਰ ਆਵਾਂਗੇ। ਕਿਹੜਾ ਉਹ ਫਿਲਮ ਵਿੱਚ ਨਿੱਕਾ ਜੈਲਦਾਰ ਬਾਪੂ ਬੜਾ ਕੰਜੂਸ ਹੁੰਦਾ ਤੇ ਉਹਦੇ 40ਵੇਂ ਦਾ ਖਤਮ ਦਵਾਉਂਦਾ ਮਾਂ ਹੋਰਾਂ ਦੀ ਬੜੀ ਕਮਾਲ ਐਕਟਿੰਗ ਉਹਦੇ। ਲਓ ਜੀ ਫਿਰ ਕਰੀਏ ਸ਼ੁਰੂ। ਮੈਂ ਕਿਹਾ ਜੀ ਇਜਾਜ਼ਤ ਹੈ। ਕਹਿੰਦਾ ਮੈਂ ਕਹਿੰਦੇ ਪੰਜਾਬ ਵਾਲਿਆਂ ਦਾ ਪਿਆਰ ਹੈ, ਭੋਗ ਤੇ ਡੀਜੇ ਲਾਣਾ ਕਬੂਲ ਕਰਨਾ ਪਊਗਾ, ਬੇਸ਼ੱਕ ਭੁੱਖ ਨਾ ਵੀ ਹੋਵੇ। ਸਭ ਤੋਂ ਪਹਿਲਾਂ ਨਾਲੇ ਪੈ ਗਿਆ ਭੁੱਖ ਨਹੀਂ ਹੈਗੀ ਇਹਨਾਂ ਨੂੰ। ਕੀ ਪਾਉਂਦੇ ਸੀਗੇ, ਇਹ ਕੀ ਸਬਜ਼ੀ ਪਾਉਂਦੇ ਕੀ ਆਖਿਆ? ਕਹਿੰਦਾ ਮੱਕੀ ਦੀਆਂ ਰੋਟੀਆਂ ਤੇ ਸਰੋਂ ਵਾਲਾ ਸਾਗ ਨਹੀਂ, ਗੈਸ ਦੀਆਂ ਚੁੱਲ੍ਹਿਆਂ ਤੇ ਬਣੇ ਦਾ ਸਵਾਦ ਨਹੀਂ ਵੀਰੇ, ਇਹ ਦੇਸੀ ਚੁੱਲ੍ਹੇ ਤੇ ਬਣਿਆ ਸਾਗ ਹੈ। ਹਾਂ, ਇਹ ਤੁਸੀਂ ਵਰਤਾਰੇ ਆਪੇ ਬਣ ਗਏ ਜੀ। ਇਹ ਪਿੰਡ ਸਾਹਿਬ ਹੁਣੇ ਕਹਿੰਦੇ ਅਸੀਂ ਤਾਂ ਖਾਣਾ ਨਹੀਂ ਹੈ। ਆਓ ਬੈਠੋ ਤੁਸੀਂ, ਮੈਂ ਕਹਿੰਦੇ ਦਿੰਦਾ। ਅਸੀਂ ਖਾਂਦੇ ਰਹਿੰਦੇ ਆ ਭਾਈ, ਰੱਖ ਕੇ ਰੋਟੀ ਦਿਓ ਉੱਥੇ। ਵਧੀਆ ਨੂੰ ਜੋ ਕੋਈ ਨਹੀਂ, ਤੁਸੀਂ ਖਾਓ, ਅਸੀਂ ਤੇ ਖਾਂਦੇ ਰਹਿੰਦੇ ਆ। ਤੁਸੀਂ ਨਾਸ਼ਤਾ ਕਰਕੇ ਆਏ ਜੇ ਫੇਰ ਕਰਨ ਲੱਗ ਪਏ। ਕੀ ਕਰੀਏ। ਕੀ ਕਿਹਾ ਨੇ? ਉਹਨਾਂ ਨੂੰ ਆਪਣਾ ਖਾਣਾ ਬਹੁਤ ਸਵਾਦ ਲੱਗਦਾ ਗੋਰਿਆਂ ਨੂੰ। ਗੋਰਿਆਂ ਦੀ ਗੱਲ ਕਰਦੇ? ਤੇ ਹਾਂ, ਆਪਾਂ ਨੇ ਉਹਨਾਂ ਨੂੰ ਮੱਕੀ ਦੀ ਰੋਟੀ ਦੇ ਉੱਤੇ ਧਰ ਕੇ ਸਾਗ ਦਿੱਤਾ। ਹੂੰ। ਖਾਸ ਕਰਕੇ ਪਿੰਡਾਂ 'ਚ ਅਸੀਂ ਮੱਕੀ ਦੀ ਰੋਟੀ ਦੇ ਉੱਤੇ ਧਰ ਕੇ ਸਾਗ ਖਾਂਦੇ ਆ। ਇਹ ਤਾਂ ਹੁਣ ਪਰੌਣ ਨਵਾਜੀ ਆ, ਇਹ ਪਲੇਟ 'ਚ ਧਰ ਲਓ, ਅਸਲ ਸਵਾਦ ਤਾਂ ਆਹੀ ਆਉਂਦਾ। ਇਹ ਐ ਚਮਚੇ ਨਾਲ ਖਾ ਕੇ ਨਾ ਚੱਕੋ ਪਲੇਟ ਬਾਕਸ। ਉਹਨੂੰ ਭਾਈ ਦੇ ਕੇ ਉਹ ਸਾਗ ਖਾ ਗਿਆ, ਕਹਿੰਦਾ ਲਓ ਜੀ ਆਪਣੀ ਪਲੇਟ ਲੈ ਜਾਓ। ਮੱਕੀ ਦੀ ਰੋਟੀ ਨੂੰ ਕਹਿੰਦਾ ਪਲੇਟ ਲੈ ਜਾਓ। ਆ ਗਿਆ ਸਾਗ। ਆ ਤੇ ਮੇਰੇ ਵਾਲਾ ਪਾਇਆ ਨੇ, ਮੈਂ ਇੰਨਾ ਖਾਣਾ ਘਿਓ, ਦੇਸੀ ਘਿਓ ਮੈਂ ਚੰਗਾ ਖਾਣਾ। ਚੰਗੀ ਗੱਲ ਆ। ਅੱਜ ਲੱਭਾ ਨਹੀਂ ਨਾ ਕਾਫੀ ਵਾਸਤੇ ਇਸ ਤੋਂ। ਇਹਨੂੰ ਇਹ ਹਜਮ ਆ ਜਾਂਦਾ। ਮੈਂ ਸੁਬਾ ਪੀਤੇ ਭਾਜੀ ਮਲਕੀਤ ਭਾਈ ਪੂਰੇ ਵਰਤਾਰੇ ਬਣੇ ਆ। ਜਿਵੇਂ ਦੇਗਾ ਤੇ ਸਿਆਣਾ ਬੰਦਾ ਪਹਿਲਾਂ ਬਿਠਾਉਂਦੇ ਹੁੰਦੇ ਸੀ, ਭਾਈ ਮਲਕੀਤ ਪੀਟਾ ਥੋੜਾ ਥੋੜਾ ਪਾ ਕੇ ਦੇਵੇ। ਕਹਿੰਦਾ ਬੇਟਾ ਉਤਨਾ ਪਹੁੰਚ ਸਭ ਕੋ ਆ ਜਾਏ। ਭਾਈ ਹੁਣ ਤੁਸੀਂ ਦੇਖੋਗੇ, ਖਾਓਗੇ ਨਹੀਂ? ਨਹੀਂ ਅਸੀਂ, ਤੁਸੀਂ ਖਾਓ ਨਾ, ਅਸੀਂ ਤੁਹਾਨੂੰ ਖਾਣੇ। ਭਾਜੀ ਤੁਹਾਨੂੰ ਕੋਈ ਚੀਜ਼ ਵਾਹ ਚਾਵਲ ਵੀ ਪਏ ਨੇ। ਭਾਈ ਮੈਂ ਤਾਂ ਮੰਜੇ ਡਾਓ, ਮੈਂ ਆਰਾਮ ਕਰਾਂ। ਮੈਂ ਤਾਂ ਮੰਜੇ ਡਾਓ, ਮੈਂ ਆਰਾਮ ਕਰਾਂ ਹੁਣ। ਅੱਛਾ। ਕੀ ਤੂੰ ਆਇਆ ਨਾ ਕਰ। ਆ ਹੋਂਡਾ ਲੈ ਕੇ ਬਾਈ, ਕੀ ਕਰੀਏ ਹੁਣ? ਆਪਾਂ ਤੋਂ ਗੇੜੇ ਦੇਣੇ ਸੀ ਹੋਂਡੇ ਦੇ। ਉਹ ਦੂਸਰਾ ਹੈ, ਉਹ ਨਵਾਂ ਉਹ ਕੱਢ ਲਿਆ। ਨਵਾਂ ਤਾਂ ਚਾਹੀਦਾ ਨਹੀਂ ਨਾ, ਸਾਡਾ ਤਾਂ ਪਿਆਰ ਤਾਂ ਪੁਰਾਣੇ ਨਾਲ ਹੈ। ਲੋ ਵੀ ਉਹੀ ਨਹੀਂ ਕਹੇ, ਤੰਦਰੁਸਤੀ ਇਹਦਾ ਆ ਰਾਜ ਹੈ। ਇਹ ਦੇਸੀ ਘੀ ਦੇ ਵਿੱਚ ਸਾਗ ਪਾਇਆ ਇਹਨੇ, ਸਾਗ ਦੇਸੀ ਘੀ ਨਹੀਂ ਪਾਇਆ। ਇਸ ਬੰਦੇ ਦਾ ਆ ਰਾਜ ਹੈ। ਇਹ ਤਾਂ ਇਹਦੇ ਫੋਲੋਵਰ ਵਧੇ ਆ। ਹੁਣ ਜਿਹਨੇ ਆਪਣੇ ਫੋਲੋਵਰ ਵਧਾਉਣੇ ਆ, ਉਹ ਇੰਨਾ ਘੱਟੋ ਘੱਟ ਦੇਸੀ ਘੀ ਰੋਜ਼ ਖਾਇਆ ਕਰੇ, ਫਿਰ ਫੋਲੋਵਰ ਵਧਣਗੇ। ਭਾਜੀ ਚਾਹੀਦੀ ਰੋਟੀ ਟਰੈਕਟਰ ਦੀ ਤਾਂ ਚੱਲਦਾ, ਟੇਪ ਚੱਲਦੀ ਹੋਏ। ਆ ਕੋਲ ਮੇਰੇ ਕੋਲ ਦੁਸਾਂਝਾ ਵਾਲਾ ਵੀ ਚੱਲਦਾ ਪਿਆ। ਸਹੀ ਗੱਲ ਆ। ਹਾਂ, ਗੱਦੇ ਸਾਡੇ ਲੱਤੇ ਪੰਜਾਬ ਵਾਲੇ ਵਾਲਾ ਥੋੜੇ ਮੁੰਡਿਆ। ਗੀਤ ਦੇਖੋ ਇੱਥੇ ਬਾਈ ਦੇ ਟਰੈਕਟਰਾਂ ਤੇ। ਤਾਂ ਹੀ ਤਾਂ ਕਹਿੰਦੇ ਆ ਇਹ ਪੰਜਾਬੀ ਮੇਰਾ ਹੈ, ਉਹ ਪੰਜਾਬੀ ਮੇਰਾ ਹਾਂ, ਹੈ। ਇਸ ਕਰਕੇ ਕਹਿੰਦੇ ਆ ਨਾ। ਸੁਣਨ ਵਾਲਾ ਕਹਿੰਦਾ ਹੋਰ ਕਿਸੇ ਦਾ ਛੱਡ ਦੋ, ਕੁਛ ਸਾਰਾ ਕੁਝ ਸਾਰੇ ਪੰਜਾਬ ਆਪ ਹੀ ਲੈ ਗਏ। ਹੁਣ ਪਤਾ ਲੱਗਿਆ ਵੀ ਗੜਬੜ ਹੋਈ ਹੈ, ਜਿਹੜੀ ਲੀਕ ਖਿੱਚੀ ਗਈ ਹੈ। ਹਾਂ, ਗਲਤ ਹੋਇਆ। ਉਹ ਮੁੰਡਾ ਵੀ ਇੱਧਰ ਨੂੰ ਵੇਖਣ ਲਿਆ। ਉਹ ਦੇਖਾਂ ਕੀ ਕੀ ਕਰ ਕੀ ਰਹੇ ਨੇ। ਇਹ ਚੱਲ ਕੇ ਆ ਮੇਰੇ ਫਾਦਰ ਸਾਹਿਬ ਉਹ ਐਂ ਦੇਖ ਰਹੇ, ਪਤਾ ਕੀ ਉਹ ਕਹਿੰਦੇ ਕਣਕ ਬੀਜਣ ਦਾ ਟਾਈਮ ਹੈ। ਇਹ ਕਰ ਕੀ ਰਹੇ ਬੰਦੇ। ਤੇ ਬੈਗ ਫੋਂਡੇ ਖਾਈ ਆ। ਲਓ ਜੀ, ਜੇ ਤੁਸੀਂ ਲਾਹੌਰ ਕਦੇ ਆਓ ਨਾ, ਤਾਂ ਤੁਸੀਂ ਥੋੜੀ ਜਗ੍ਹਾ ਰੱਖ ਕੇ ਆਓ ਢਿੱਡ 'ਚ। ਲੱਸੀਆਂ ਪੀਣ ਤੋਂ ਬਾਅਦ ਫਿਰ ਚਾਹ ਫਿਰ ਪਿਲਾਉਂਦੇ ਨੇ ਇਹਨੂੰ ਕਹਿੰਦੇ ਨੇ ਲਾਹੌਰੀਆਂ ਦਾ ਮੁਹੱਬਤੀ ਧੱਕਾ। ਐ ਨਾਸਰ
ਹਾਂਜੀ ਮੈਂ ਕਿਹਾ ਇਹਨੂੰ ਕਹਿੰਦੇ ਲਾਹੌਰੀਆਂ ਦਾ ਮੁਹੱਬਤੀ ਧੱਕਾ ਇਹ। ਮੈਂ ਤੋਂ ਆਖਿਆ ਮੈਂ ਕਿਹਾ ਵੀ ਪਾਣੀ ਵਾਲੀ ਚਾਹ ਬਣਾ ਕੇ ਚਾਚਾ ਕਹਿੰਦਾ ਉਹ ਕਿਉਂ ਭਾਈ ਦੁੱਧ ਵਾਲੀ ਤੁਹਾਨੂੰ ਗਿਆ ਨਹੀਂ ਮੈਂ ਇੰਨਾ ਕਿਉਂ ਖਾ ਲਿਆ। ਵਾਹ ਜੀ ਵਾਹ। ਤੁਸੀਂ ਆਂਦੇ ਹੁੰਡਿਆਂ ਵਾਲੇ ਮੁੰਡੇ ਆ ਗਏ, ਆਓ ਵੇਖੋ ਤੇ ਹੈਗੇ ਵੀ ਉਹਨਾਂ ਤਿੰਨੇ ਹੀ ਨਵੇਂ ਲਿਆਂਦੇ ਜੇ, ਕਿਸੇ ਨੂੰ ਵੀ ਨੰਬਰ ਲੱਗਾ। ਆਉਨੇ ਬੱਚੇ ਇੱਥੇ ਆਉਂਦੇ ਉਧਰ ਹੋ ਕੇ ਘਰ ਲੋ ਉਧਰ ਹੁਣੇ ਆਏ। ਲੋ ਜੀ ਆਪਣੇ ਭਾਜੀ ਆਏ ਨੇ ਮਲਕੀਤ ਭਾਜੀ ਤੇ ਨਾਲ ਗੁਰਪ੍ਰੀਤ। ਵਕਾਰ ਦੀਆਂ ਮੱਝਾਂ ਵੇਖਣ ਚੱਲੇ। ਹੈਗੀ ਆ ਪਰ ਮੋਹਰਾ ਨਸਲ ਸਾਡੇ ਇੱਥੇ ਵੀ ਘੱਟ ਮਿਲਦੀ ਹੈ। ਚੰਗੀ ਨਸਲ ਮਤਲਬ ਮੱਝਾਂ ਦੀ ਉਹੀ ਹੁੰਦੀ ਸਭ ਤੋਂ ਵਧੀਆ ਨਸਲ ਜਿਹੜੀ ਮੋਹਰਾ ਤੇ ਨੀਲੀ ਦਾ। ਅੱਛਾ ਅੱਛਾ। ਸਾਡੇ ਉਹ ਮਿਕਸ ਬਰੀਡ ਜ਼ਿਆਦਾ ਉੱਥੇ। ਮੋਹਰਾ ਭਾਜੀ ਖੂਬਸੂਰਤੀ ਚ ਜ਼ਿਆਦਾ ਪਰ ਦੁੱਧ ਘੱਟ ਦਿੰਦੀ। ਬਈ ਉਹ ਕੁਆਲਿਟੀ ਜਿਹੜੀ ਜ਼ਿਆਦਾ ਚੰਗੀ ਨਾ ਮੋਹਰਾ ਦੀ ਮੰਨੀ ਗਈ ਆ, ਨੀਲੀ ਦਾ ਵੀ ਜੰਪ ਮੰਨੀ ਗਈ ਹੈ। ਜਿਹੜੀ ਮਿਕਸ ਬਰੀਡ ਆ ਗਈ ਨਾ ਬਾਅਦ ਚ ਜੀ ਉਹ ਉਹਨਾਂ ਦੀ ਪ੍ਰੋਬਲਮ ਇੱਥੇ ਨੀਲੀ ਤੇ ਰਾਵੀ ਮਿਕਸ ਹੋ ਗਿਆ ਕਿਉਂਕਿ ਦਰਿਆ ਨਜ਼ਦੀਕ ਸੀ ਨਾ, ਤੇ ਜਾਨਵਰ ਜਿਹੜੇ ਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਸਾਨੀ ਨਾਲ ਆ ਜਾ ਸਕਦੇ ਸੀ, ਤੇ ਉਹ ਇਸ ਕਰਕੇ ਉਧਰ ਦੇ ਬੰਦੇ ਇੱਧਰ ਲੈਂਦੇ ਸੀ, ਇੱਧਰਲੇ ਉਧਰ ਲੈ ਜਾਂਦੇ ਸੀ, ਜਿਹਦੇ ਕਰਕੇ ਨੀਲੀ ਤੇ ਰਾਵੀ ਜਿਹੜੀ ਬਰੀਡ ਹੈ ਮਿਕਸ ਹੋ ਗਈ ਆ। ਹੁਣ ਨੀਲੀ ਰਾਵੀ ਗਿਣੀ ਜਾਂਦੀ ਹੈ, ਨੀਲੀ ਵੱਖਰੀ ਆ ਤੇ ਰਾਵੀ ਵੱਖਰੀ ਆ। ਤੇ ਜਿਹੜਾ ਲੋਕ ਪਸ਼ੂ ਰੱਖਦੇ ਨੇ ਸਾਡੇ ਇੱਥੇ ਦੂਜੀਆਂ ਜਿਹੜਾ ਨੌਕਰੀ ਅਸੀਂ ਰੱਖੇ ਨੇ ਇਹਨੇ ਆਪਾਂ ਤਾਂ ਮੱਝਾਂ ਰੱਖਦੇ ਨਾ ਜਿਨ੍ਹਾਂ ਦੇ ਵੱਡੇ ਫਾਰਮ ਨੇ ਉਹ ਜ਼ਿਆਦਾਤਰ ਲੋਕ ਗਾਵਾਂ ਰੱਖਦੇ ਨੇ। ਹਾਂਜੀ ਹੈਗੇ ਇੱਥੇ ਗਾਵਾਂ ਦੇ ਫਾਰਮ ਇੱਥੇ ਹੈ ਨੇ, ਪਰ ਉਹਨਾਂ ਕੰਟਰੋਲ ਸ਼ੈੱਡ ਨੇ ਕਾਫੀ ਵੱਡੇ ਨੇ। ਉਹ ਇਹ ਦੇਸੀ ਜਿਹਾ ਜੁਗਾੜ ਥੋੜੇ ਪੈਸਿਆਂ 'ਚ ਵੱਡਾ ਕੰਮ ਕੀਤਾ, ਤੇ ਉਹ ਬੜੇ ਪੈਸੇ ਲੱਗਦੇ ਨੇ। ਡਾਕਟਰ ਇੰਨੇ ਤੇ ਅਸੀਂ ਬਚਾਉਂਦੇ ਨਹੀਂ ਜਿੰਨੀ ਡਾਕਟਰ ਦੀ ਤਨਖਾਹ ਹੁੰਦੀ ਉੱਥੇ। ਇਹੀ ਤਾਂ ਕਲਾਕਾਰੀ ਹੈ, ਥੋੜੇ ਪੈਸਿਆਂ 'ਚ ਵੱਡੇ ਕੰਮ। ਉਹਦੇ ਡਾਕਟਰਾਂ ਦੇ ਪੈਸੇ ਪੈਂਦੇ ਹੀ ਨਹੀਂ। ਆ ਸਾਡਾ ਆਪਣਾ ਡੰਗਰ ਡਾਕਟਰ ਹੈ। ਵਕਾਰ ਦੀਆਂ ਮੱਝਾਂ ਵੇਂਦੀਆਂ, ਇਹ ਕਿਹੜੇ ਬੰਦੇ ਆ ਗਏ। ਖਾਓ ਉੱਠ ਜਾਂਦੀਆਂ, ਕੋਈ ਨਹੀਂ ਖਾਇਆ। ਅੱਛਾ ਚਾਚਾ ਦਾ ਵੀ ਮੈਂ ਠਾਵਾਂ। ਨਾ ਛੇੜ ਬਈ। ਕਹਿੰਦੇ ਇੱਥੇ ਰਹਿੰਦੇ ਯਾਰ। ਕਿਵੇਂ ਉੱਠਦੀਆਂ ਹਾਂ ਇਹ ਤਾਂ ਉਹਨਾਂ ਦੀ ਲੱਗਦਾ ਨਾ ਡੰਗਰ ਡਾਕਟਰ ਇਹ ਤੂੰ ਆਪੇ ਕਨਫਰਮ ਕੀਤਾ, ਮੈਂ ਨਹੀਂ ਸੀ ਦੱਸਿਆ। ਫੇਰ ਕਰੀਏ ਗੋਲੀ, ਫੇਰ ਕਰੀ। ਉੱਠ ਵੀ ਪਈਆਂ, ਮੈਂ ਕੰਨ ਖੜੇ ਕੀਤੇ ਸਾਰੀਆਂ ਨੇ। ਇਹ ਨਾ ਹੁਣ ਤਾਂ ਹੀ ਕਹਿੰਦੇ ਵੀ ਜਿਹੜਾ ਜਾਨਵਰ ਹੈ ਨਾ ਡਾਕਟਰ ਕਹਿੰਦੇ ਨੇ ਜੀ ਬੰਦਿਆਂ ਨਾਲ ਵੀ ਮੱਝਾਂ ਦਾ ਆਵਾਜ਼ ਦੁੱਧ ਜਾਂਦੀ ਪੀਓ, ਤੁਸੀਂ ਇੰਜ ਕਰੋ। ਉਹ ਮੱਝਾਂ ਦਾ ਦੁੱਧ ਨਾ ਪੀਓ, ਗਾਵਾਂ ਦਾ ਪੀਓ, ਕਿ ਮੱਝ ਦਾ ਦੁੱਧ ਜਿਹੜਾ ਨਾ ਇਹ ਸੁਸਤੀ ਪਾਉਂਦਾ ਏ, ਤੇ ਗਾਂ ਜਿਹੜੀ ਉਹਦਾ ਫਰਤੀਲੀ ਹੁੰਦੀ ਏ, ਤੇ ਦੁੱਧ ਪੀ ਕੇ ਤੁਸੀਂ ਵੀ ਫਰਤੀਲੇ ਹੋ। ਉਹ ਦੇਖੋ ਉਧਰ ਅੱਬਾ ਜਾਨ ਸਾਰੇ ਬੁਲਾ ਲਏ। ਹਾਂ ਅੱਬਾ ਬਹਾਨ ਲੱਗੇ ਨੇ। ਸਾਡਾ ਅੱਬਾ ਤੇ ਅੱਜ ਨਹਾ ਧੋ ਕੇ ਕੱਪੜੇ ਪਾਏ ਨੇ, ਤੁਹਾਡੇ ਆਇਆ ਸਾਰੀ ਸਾਡੇ ਸਾਰਿਆਂ ਨੇ ਕੱਪੜਿਆਂ ਦੀ ਪਾਏ ਨੇ। ਅਸੀਂ ਤੇ ਬਸ ਅੱਜ ਇਹ ਸਮਝੋ ਸਾਡਾ ਛੁੱਟੀ ਦਾ ਦਿਨ ਹੈ। ਸਾਨੂੰ ਤਾਂ ਚਾਹ ਚੜੇ ਪਏ ਸੀ, ਕਿਉਂਕਿ ਦੇਖੋ ਕਈ ਕਿਤੇ ਟੀਵੀ 'ਚ ਦੇਖਣਾ ਕਿ ਤੇ ਅੱਜ ਉਹ ਕੰਮ ਸਾਹਮਣੇ ਹੋਈਏ ਤੇ ਫਿਰ ਬੰਦੇ ਨੂੰ ਚਾਹ ਤੇ ਚੜ੍ਹਦਾ ਹੀ ਆ ਨਾ। ਸਾਨੂੰ ਤਾਂ ਦੱਸਿਆ ਹੀ ਨਹੀਂ ਜਾਂਦਾ ਵੀ ਸਾਨੂੰ ਕਿੰਨਾ ਚਾਹ। ਮੈਂ ਭਾਈ ਜਿੰਨੇ ਫਾਰਮਾਂ 'ਚ ਉਧਰ ਗਏ ਆ ਆਪਣੇ ਹਾਂਜੀ ਉਧਰਲੇ ਪੰਜਾਬ ਦੇ ਵਿੱਚ, ਅਸੀਂ ਬਹੁਤ ਲੋਕਾਂ ਨੂੰ ਕਿਹਾ ਆਹ ਥੋੜੀ ਬਹੁਤ ਚੰਗੀ ਗੱਲ ਲੱਗੀ ਹੈ ਨਾ, ਕੱਚਾ ਚਾਹੀਦਾ ਥੱਲੇ। ਹਾਂਜੀ ਸਾਡੇ ਲੋਕਾਂ ਨੇ ਸਫਾਈ ਦੇ ਚੱਕਰ 'ਚ ਫਰਸ਼ ਲਾਤੇ। ਅਸੀਂ ਰੋਜ਼ ਸਫਾਈ ਕਰਦੇ ਬਹੁਤ ਖਰਾਬ ਕਰਦੇ ਨੇ, ਸਫਾਈ ਸਾਰੀ ਕਰਦੇ ਨੇ। ਉਧਰਲੀ ਸਾਈਡ ਤੇ ਪੱਕਾ ਲੱਗਾ ਹੈ, ਜਦੋਂ ਰਾਤ ਨੂੰ ਉਧਰ ਲਾਈ ਜਾਂਦੀਆਂ, ਦਿਨੇ ਸਾਰਾ ਦਿਨ ਕੱਚੇ ਤੇ ਰਹਿੰਦੀਆਂ। ਕੱਚਾ ਜ਼ਰੂਰ ਚਾਹੀਦਾ ਨਾ। ਹਾਂਜੀ 10-12 ਘੰਟੇ ਨਾ, ਹਾਂਜੀ ਇਹ ਬੜੀ ਪ੍ਰੋਬਲਮ ਬੱਚੇ ਨੂੰ ਖੋਰ ਇਹਦੇ ਨਾਲ ਨਹੀਂ ਬਹੁਤ ਸਾਰੀਆਂ ਖਰਾਬ ਬਿਮਾਰੀਆਂ ਠੀਕ ਹੁੰਦੀਆਂ। ਹਾਂਜੀ ਜਗ੍ਹਾ ਬਹੁਤ ਕਮਾਲ ਦੀ ਹੈ। ਹਾਂ ਜਗ੍ਹਾ ਬਹੁਤ। ਜਗ੍ਹਾ ਵੇਚ ਕੇ ਜਗ੍ਹਾ ਲਈ ਹਲੇ ਵੀ ਥੋੜੀ ਰਹਿਣੀ ਸੀ। ਨਹੀਂ ਆਪਣੇ ਖੇਤ ਦਾ ਫਰਕ ਇਹ ਹੁੰਦਾ ਨਾ, ਤੁਹਾਨੂੰ ਲੱਗਦਾ ਕੰਮ ਵੱਧਦਾ ਥੋੜੀ ਹੋ ਵਧਾ ਸਕਦੇ ਹਾਂਜੀ ਹਾਂ। ਅਸੀਂ ਤੇ ਜਦੋਂ ਦੇ ਇੱਥੇ ਆਇਆ ਸਾਡਾ ਕੰਸਟਰਕਸ਼ਨ ਦਾ ਕੰਮ ਹੀ ਨਹੀਂ ਮੁੱਕਦਾ ਪਿਆ, ਤੇ ਬਣਾਇਆ ਹਲੇ ਅਸੀਂ ਕੁਝ ਵੀ ਨਹੀਂ। ਕਦੀ ਤੂੜੀ ਨੂੰ ਤਾਂ ਬਣਾ, ਕਦੀ ਮੱਝਾਂ ਦਾ ਧੁੱਪੇ ਨੂੰ ਵਾੜਾ ਬਣਾ। ਇਹ ਸਾਰੀ ਉਮਰ ਇਦਾਂ ਹੀ ਚੱਲਦਾ। ਹਾਂ ਦੋ ਚੀਜ਼ਾਂ ਨਾ ਜੱਟਾਂ ਕੋਲ ਕਦੇ ਨਹੀਂ ਖਤਮ ਹੋਈਆਂ, ਨਾ ਤਾਂ ਕੰਸਟਰਕਸ਼ਨ ਖਤਮ ਹੁੰਦੀ ਹੈ, ਨਾ ਲੋਹਾ ਖਰੀਦ ਖਤਮ ਹੁੰਦੀ ਹੈ। ਹਾਂ ਕਦੇ ਹਲ ਲੈ ਲਏ, ਕਦੇ ਸੁਆਗੇ ਲੈ ਲਏ, ਸਾਡੇ ਉਹ ਟੁੱਟ ਕੇ ਨਵਾਂ ਟਰੈਕਟਰ ਲੈ ਲਿਆ। ਸਾਡੇ ਅੱਬੇ ਦੀ ਅਸੀਂ ਨਾ ਗੰਡੇ ਲਾਏ 30-32 ਕਿੱਲੇ, ਤੇ ਕਹਿੰਦਾ ਮੈਨੂੰ ਨਾ ਵਿੱਚ ਫੇਰਨ ਵਾਲੀ ਹੱਲ ਲਿਆ ਦੇ। ਅਸੀਂ ਕਿਹਾ 1500-2000 ਦੀਆਂ ਆ ਰਹੀਆਂ ਤੇ ਲੈ ਆਵਾਂਗੇ। ਨਹੀਂ ਲਿਆਂਦੀ ਸੀ 5500 ਦੀ ਬਣੀ ਬਣਾਈ
ਮੈਂ ਤੇ ਹਮਦਾ ਲਿਆਇਆ ਸ਼ਰਕਪੁਰੋਂ ਆਂਦੇ ਹੌਲੀ ਲੈ ਆਏ ਕਹਿੰਦਾ ਹੋਲੀ ਲੈ ਆਏ ਨੇ। ਸਾਡੇ ਅੱਬੇ ਨੇ ਇੱਥੇ ਜਿੰਨਾ ਲੋਇਆ ਪਿਆ ਨਾ ਸਾਰਾ ਇਕੱਠਾ ਕਰਕੇ ਲੈ ਗਏ। ਰਕਸ਼ੇ ਵਾਲੇ ਨੇ ਸਾਡੀ ਕੋਈ ਗੱਲ ਕਿ 5-6,000 ਰੁਪਏ ਦੀ ਜੇਬੀ 'ਚ ਸੀ, 10-12,000 ਦੀ ਚੰਗੀ ਭਾਰੀ ਹਲ ਬਣਵਾ ਕੇ ਲਿਆਇਆ। ਉਹ ਹਲ ਤੇ ਬਣਵਾ ਲਿਆ ਪਰ ਹੁਣ ਲੋਕੀ ਤਾਂ ਫਿਰਦੇ ਹੀ ਨਹੀਂ ਆ। ਉਹਦੇ ਵੀਰਾਂ ਤੇ ਖੇਲਾ ਢਾਂਦੀ ਚਲੋ ਇੱਕ ਵਧੀਆ ਹੁੰਦਾ ਕਹਿੰਦੇ ਘਰ ਦਾ ਸੰਤ ਬਣ ਗਿਆ ਚਾਹੇ ਕੰਮ ਆਵੇ ਤੇ ਨਾਮ ਸੰਤਾ ਬਣ ਗਿਆ। ਜੇ 10 ਰੁਪਏ ਦਾ ਕੰਮ ਹੁੰਦਾ ਹੋਏ ਨਾ ਸਾਡਾ ਬਾਅਦ 10,000 ਰੁਪਏ ਲਾ ਕੇ ਮੈਂ ਜਿਹਦਾ ਕਰਾਂਗੇ ਸਾਰੀ ਉਮਰ ਨਾ ਢਵੇ। ਚਾਚਾ ਵੇਖ ਲਾ ਕੀ ਕਹਿਣ ਡਿਆ। ਅਸੀਂ ਕਰਨੇ 5-10 ਸਾਲ ਦਾ ਮਨਸੂਬਾ ਅੱਬੇ ਦਾ ਹੁੰਦਾ 100 ਸਾਲ ਦਾ। ਇਹਨਾਂ ਚੌਕੇ ਦਾ ਫਰੇਮ ਆਂਦੇ ਤੂੰ ਸਾਨੂੰ ਦੱਸ ਕੇ ਨਹੀਂ ਲਿਆਇਆ। ਉਹ ਮੈਂ ਚੰਗੀ ਭਾਰੀ ਚਾਦਰ ਲਾਈ ਹੈ, ਕੋਈ 10 ਸਾਲ ਲੰਘਣਗੇ ਤੇ ਸਹੀ। ਠੀਕ ਹੈ ਵਧੀਆ ਅੱਛੀ ਗੱਲ। 2 ਵਾਰੀ ਪੈਸੇ ਲਾਉਣ ਨਾਲ ਬੰਦਾ 1 ਵਾਰੀ ਚਾਹੀਦੇ ਲਾ ਲਵੇ। ਮੱਝਾਂ ਤੇ ਆਲੇ ਦਾ ਖਾਦਾ ਤੇ ਸਿਆਣੇ ਦਾ ਕਹਾ ਇਹਨਾਂ ਨੂੰ ਬਾਅਦ ਚ ਪਤਾ ਲੱਗੂਗਾ। ਬਾਅਦ ਚ ਭਾਜੀ, ਪਤਾ ਲੱਗੇਗਾ। ਉਹਦਾ ਅਸੀਂ ਮੱਝਾਂ ਤੇ ਲੈਂਟਰ ਪਾਣਾ ਸੀ, ਅਸੀਂ ਕਿਹਾ ਕੋਈ ਹੋਰਾ ਪਾ ਲੈਂਦੇ ਆ। ਸਾਡੇ ਅੱਬੇ ਨੇ ਉਹ ਜਿਹੜੇ ਬੀਮ ਪਏ ਨੇ ਨਾ, ਬੀਮਾਂ ਦੇ ਵਿੱਚ 70 ਤੋੜੇ ਸੀਮੈਂਟ ਕਪਵਾਤਾ। ਮੈਂ ਕਿਹਾ ਤੇ ਉੱਤੋਂ ਕੀ ਮੋਟਰ ਵੀ ਲਗਾਣੀ ਆ। ਤੁਸੀਂ ਤੇ ਕਿਤੇ ਰਹਿ ਗਏ, ਮੇਰੇ ਪੋਤਰੇ ਵੀ ਹੰਡਾਣਗੇ। ਓਏ ਆਈ ਨੀਵਾ ਉੱਚਾ ਕਰਾਣਾ ਨਹੀਂ ਉੱਚਾ ਕਰਾਣਾ, ਇੱਥੇ ਚੰਗੀਆਂ ਸੜਕਾਂ ਬਣ ਜਾਣੀਆਂ, ਉੱਚਾ ਕਰਾਣਾ ਪੈਣਾ। ਬਸ। ਜਿੰਨਾ ਕੁ ਸਾਡੇ ਕੋਲ ਅਸੀਂ ਪਿਆਰ ਹੈ ਇੰਨਾ ਕੁ ਪਹਿਲਾਂ ਸਾਲ ਕੁ ਸਾਂਭ ਲਈਏ ਫਿਰ ਵਾਪਸ ਆਵਾਂਗੇ। ਇਹ ਥੋੜਾ ਘੱਟ ਪੈਣ ਲੱਗੂਗਾ। ਸਾਡੇ ਅਕਸਰ ਦੋਸਤ ਨਾ ਜਿਵੇਂ ਤੁਸੀਂ ਆਂਦੇ ਨਾ ਟਿੱਪਣੀ ਕਮੈਂਟ ਦੀ ਗੱਲ ਕਰਦੇ ਆਂਦੇ ਵੀ ਤੁਸੀਂ ਜਿਹੜੇ ਮਹਿਮਾਨ ਆਉਂਦੇ ਉਹਨਾਂ ਨੂੰ ਪਿੰਡਾਂ 'ਚ ਲੈ ਕੇ ਫਿਰਦੇ ਜੇ। ਤੇ ਮੈਂ ਕਿਹਾ ਵੀ ਅਸੀਂ ਸ਼ਹਿਰਾਂ 'ਚ ਜਾਈਦਾ, ਇਸਲਾਮਾਬਾਦ ਵੀ ਜਾਈਦਾ, ਫੈਸਲਾਬਾਦ, ਪਰ ਅਸੀਂ ਹੈ ਪਿੰਡਾਂ ਵਾਲੇ ਨਾ, ਸਾਨੂੰ ਇਹ ਸਗੋਂ ਵਧੀਆ ਲੱਗਦਾ। ਨਾਲੇ ਜਿਹੜੇ ਲੋਕ ਆਉਂਦੇ ਬਾਹਰੋਂ ਬਿਲਡਿੰਗਾਂ ਮਹੱਲ ਤੇ ਉੱਥੋਂ ਵੇਂਦੇ ਆਉਂਦੇ। ਉਹਨੂੰ ਇਹ ਦੱਸ ਕਿ ਸ਼ਹਿਰਾਂ 'ਚ ਤੁਸੀਂ ਰਸ਼ ਇੰਨਾ ਕਰਤਾ, ਸਾਨੂੰ ਤਾਂ ਲੰਘਣ ਦੀ ਜਗ੍ਹਾ ਨਹੀਂ ਹੈ। ਇਸ ਕਰਕੇ ਅਸੀਂ ਤੁਸੀਂ ਉਹ ਘੁੰਮ ਲਓ, ਅਸੀਂ ਪਿੰਡ 'ਚ ਹੀ ਘੁੰਮ ਲੈਂਦੇ ਯਾਰ। ਸਾਡੇ ਕੋਲ ਸਾਡੇ ਖੁੱਲੇ ਪਹੇ ਤਾਂ ਹੈ। ਅਕਸਰ ਉਹ ਬੰਦੇ ਕਹਿ ਦਿੰਦੇ ਨੇ ਨਾ ਯਾਰ ਤੁਹਾਡੇ ਕੋਲ ਬੰਦੇ ਆਉਂਦੇ ਨੇ, ਤੁਸੀਂ ਉਹਨਾਂ ਨੂੰ ਪਾਕਿਸਤਾਨ ਦਾ ਨਵਾਂ ਚਿਹਰਾ ਦਿਖਾਓ, ਜਿਹੜੇ ਮਾਡਰਨ ਸਿਟੀ ਬਣਾਏ ਨੇ ਉਹਨਾਂ ਉੱਥੇ ਲੈ ਗਏ। ਅਸੀਂ ਕਿਹਾ ਯਾਰ ਸਾਡੇ ਕੋਲ ਆਂਦੇ ਹੀ ਪਿੰਡਾਂ 'ਚ ਘੁੰਮਣ ਵਾਸਤੇ ਨੇ, ਅਸੀਂ ਉਹਨਾਂ ਨੂੰ ਕਿਵੇਂ ਸ਼ਹਿਰ 'ਚ ਲੈ ਕੇ ਅਮਰੀਕਾ ਕੈਨੇਡਾ ਘੁੰਮਾਏ ਨੇ, ਉਹਨਾਂ ਨੇ ਕੀ ਵੇਖਣਾ? ਬਿਲਡਿੰਗਾਂ ਦਾ ਕੀ ਦੇਖਣਾ ਯਾਰ। ਬਿਲਡਿੰਗਾਂ ਦਾ ਨਹੀਂ ਦੇਖਣਾ ਕੁਛ। ਪਰ ਸ਼ਹਿਰ ਵੀ ਇਸੇ ਸਿਰ ਤੇ ਚੱਲਦਾ ਨਾ। ਜੇ ਇਹਨਾਂ ਖੇਤਾਂ ਦੇ ਵਿੱਚ ਕੋਈ ਕਣਕ ਉੱਗਦੀ ਹੈ, ਕੋਈ ਮੱਕੀ ਉੱਗਦੀ ਹੈ, ਕੋਈ ਝੋਨਾ ਉੱਗਦਾ, ਚਾਵਲ ਹਾਂ, ਹੁੰਦੇ ਸ਼ਹਿਰਾਂ ਨੇ, ਵਾਲੇ ਸਵੇਰੇ ਗੰਨਾ ਹੁੰਦਾ, ਨਿਕਲ ਲੱਗ ਉਹ ਜਾਂਦੇ ਇੱਥੇ ਵੀ। ਖਾਣਗੇ ਫਿਰ। ਦੁੱਧ ਕਦੋਂ ਮਿਲੂਗਾ? ਸਵੇਰੇ ਨਿਕਲ ਲੱਗ ਜਾਂਦੇ ਸ਼ਹਿਰਾਂ ਵਾਲੇ। ਬਸ ਉਹ ਹੀ ਹੈ ਨਾ, ਜਦੋਂ ਜੇ ਤੁਸੀਂ ਚਾਵਲ ਖਾਂਦੇ ਹੋ, ਬਿਰਿਆਨੀ ਪਕਾਉਂਦੇ ਹੋ, ਉਹਦੇ ਪਲਾਓ ਬਣਾਉਂਦੇ ਹੋ, ਸਬਜ਼ੀਆਂ ਵਾਲਾ ਪਲਾਓ, ਫਲਾਣਾ ਬੀਫ ਪਲਾਓ, ਉਹ ਜਿੰਨੇ ਵੀ ਬਣਦੇ ਨੇ ਇੱਥੋਂ ਮੂੰਜੀ ਜਾਂਦੀ ਹੈ, ਝੋਨਾ ਜਾਂਦਾ, ਉਸ ਤੋਂ ਬਾਅਦ ਹੀ ਬਣਦੇ ਨੇ। ਤੇ ਜੇ ਆ ਰੋਟੀ ਦੇ ਆ ਬ੍ਰੈਡ ਵਗੈਰਾ ਜੋ ਵੀ ਬਣਦੇ ਨੇ ਕਣਕ ਤੋਂ ਬਾਅਦ ਬਣਦੇ ਨੇ। ਜੇ ਸਾਡੇ ਅੱਬਾ ਹੋਰੀ, ਸਾਡੇ ਬਜ਼ੁਰਗ ਇਹਨਾਂ ਡੰਗਰਾਂ 'ਚ ਡੰਗਰ ਹੁੰਦੇ ਨੇ, ਹਾਂ ਮਤਲਬ ਤਾਂ ਜਾ ਕੇ ਸਵੇਰੇ ਫਿਰ ਉਹ ਕਹਿੰਦੇ ਮੰਮੀ ਕੌਫੀ ਬਣਾਓ ਤਾਂ ਬਣਦੀ ਆ। ਉਹ ਐਵੇਂ ਨਹੀਂ ਬਣਦੀ। ਉਹ ਖਾਨ ਭੈਣੀ ਵਾਲਾ ਨਾ ਜਿਹੜਾ, ਉਹ ਇਹਦੇ ਤੇ ਬਹੁਤ ਵਧੀਆ ਗਾਣੇ ਕਰਦਾ ਆ। ਪਿੱਛੇ ਜੇ ਨਾ ਤਾਂ ਉਹਨੂੰ ਵੀ ਜਾਣਦਾ, ਸਾਰਿਆਂ ਨੂੰ ਜਾਣਦਾ। ਲੋੜਾ ਹੀ ਆ ਗਿਆ। ਕਿਹੜਾ ਗਾਣਾ? ਲੋੜਾ ਹੀ ਆ ਗਿਆ। ਉਹਦਾ ਪਿੱਛੇ ਜੇ ਗਾਣਾ ਆਇਆ ਸੀ ਨਾ, ਜਾ ਕੇ ਸਭ ਕੁਝ ਮਿਲਦਾ। ਨਹੀਂ ਗਾਣਾ ਮੈਂ ਐਡਾ ਚੰਗਾ ਗਾਇਕ ਨਹੀਂ ਹੈ। ਨਹੀਂ ਗਾਇਕ ਵੀ ਆ ਭਾਜੀ। ਸਾਨੂੰ ਇਹ ਦੱਸਿਆ ਸੀ ਭਾਜੀ- ਕਿ ਲਾਹੌਰ ਜਾਂ ਪਾਕਿਸਤਾਨ 'ਚ ਹਰ ਬੰਦਾ ਗਾਏਗਾ, ਕੋਈ ਕੰਮ ਇਹ ਗਾਇਕ ਵੀ ਆ ਨਾਲ। ਚਲੋ ਹੋ ਜੇ ਫਿਰ ਕਹਿੰਦੇ। ਚਲੋ ਮੈਂ ਭਾਈ ਰਾਤ ਨੂੰ ਹਨੇਰੇ ਪੇ ਗਾਣਾ। ਜਦੋਂ ਬਾਕੀ ਅੱਖਾਂ ਬੰਦ ਕਰ ਲੈ, ਲੱਗੂਗਾ ਨਹੀਂ ਰਹੀ। ਜਦੋਂ ਬਾਕੀ ਸੌ ਜਾਣ ਉਦੋਂ ਗਾਉਂਦਾ। ਅੱਖਾਂ ਬੰਦ ਕਰ ਲੈ, ਲੱਗੂਗਾ ਨਹੀਂ ਰਹੀ ਆ। ਯਾਰ ਇੱਕ ਥੋੜੇ ਆਹ ਚੀਜ਼ ਮੈਨੂੰ ਬਹੁਤ ਕਮਾਲ ਦੀ ਲੱਗੀ। ਆਹ ਖੋਤੀ ਰੇੜੀ। ਇਹ ਥੋੜੀ ਜਿਹੀ ਆਜ਼ਾਦ ਕੀਤੀ ਹੋਈ ਚੀਜ਼ ਹੈ ਨਾ ਬਾਈ। ਇਹ ਸਾਡੀ ਕਾਰਡ ਅਮਰੀਕਾ ਤੋਂ ਕੱਢੀ ਗਈ। ਇਹ ਤੁਸੀਂ ਕਮਾਲਾਂ ਕਰਦੇ ਹੋ। ਨਹੀਂ ਉਹ ਖਾਨ ਭੈਣੀ ਵਾਲੇ ਨੇ ਜਦੋਂ ਕਿਹਾ ਸੀ ਨਾ ਤੇਰੇ ਲਈ ਜ਼ੀਰੋ ਵੈਲਿਊ ਹੋਣੀ ਇਸ ਗੱਲ ਦੀ, ਸਾਡੇ ਕੱਟੀ ਮਰ ਗਈ ਰੋਟੀ ਨਹੀਂ ਪੱਕੀ ਕਰ। ਅੱਛਾ ਕੀ ਹਾਲ? ਤੇਰੇ ਲਈ ਜ਼ੀਰੋ ਵੈਲਿਊ ਇਸ ਗੱਲ ਦੀ, ਤੇ ਸਾਡੇ ਕੱਟੀ ਮਰ ਗਈ, ਸਾਡੇ ਰੋਟੀ ਨਹੀਂ ਪੱਕੀ ਕਰ ਦੀ। ਇਹ ਵਾਕਈ ਇੰਜ ਹੁੰਦਾ ਨਾ। ਦੇਖੋ ਜਿਹਨੇ 1-2 ਡੰਗਰ ਰੱਖਿਆ, 3-4 ਮੱਝਾਂ ਦੀ ਕੱਟੀ ਮਰ ਗਈ 50-60 ਹਜ਼ਾਰ ਦੀ, ਤੇ ਉਹ ਆਪੀ ਮਰਿਆ ਮਰਾਇਆ, ਉਹਨੇ 2-3 ਦਿਨ ਸੋਗ ਹੀ ਮਨਾਣਾ। ਬਿਲਕੁਲ। ਉਹ ਕੀ ਕਰੇ ਵਿਚਾਰਾ ਫਿਰ। ਨਹੀਂ ਕਈ ਕੁੱਤਿਆਂ ਨੂੰ ਸਿੱਟਦੇ ਆ, ਉਹ ਕਹਿੰਦਾ ਤੇਰੇ ਕੇਕ ਕੁੱਤੇ ਨਹੀਂ ਖਾਂਦੇ, ਮੇਰੇ ਜਵਾਕ ਭੁੱਖੇ ਸੌਂਦੇ ਹੈ। ਮੈਂ ਹਾਂ ਇੱਕ ਮਜ਼ਦੂਰ ਹੋਏ ਮਹਿਲਾਂ ਵਾਲਿਆਂ। ਯਾਰ ਗੱਲ ਤਾਂ ਮੈਂ ਬਹੁਤ ਕਰ ਰਹੀ ਸੀ, ਮੈਨੂੰ ਫਿਕਰ ਹੈ ਪਿੱਛੇ ਚਾਹ ਨਾ ਠੰਡੀ ਹੋ ਜਾਏ। ਅਸੀਂ ਅੱਗੇ ਵੀ ਕੋਈ ਕਰਨਾ ਜਾਵੇ। ਸੱਚੀ ਓਏ ਚਾਹ ਕਿੱਥੇ ਵੇ? ਸੱਚੀ ਚਾਹ ਨਾਲ ਠੰਡੀ ਹੋਈ ਆ ਯਾਰ। ਆਂਦਾ ਮੈਂ ਕਿਹਾ ਵਕਾਰ ਗੱਲ ਕਿਸ ਤਰ੍ਹਾਂ ਕਰਦਾ ਵੀ ਮੈਂ ਉਹ ਫਿਲਮ ਵੇਖੀ ਸੀ, ਉਹਦੇ ਤੁਸੀਂ ਮਰ ਗਏ ਹੋ, ਇੱਥੇ ਕਰਦੇ ਨੇ ਹੁਣ। ਐਪੀਸੋਡ 2 ਚ ਤੁਹਾਡੀ ਡੈਥ ਹੋਈ ਸੀ ਨਾ, ਜਿਹੜੇ ਉਧਰਲੇ ਪੰਜਾਬ 'ਚ ਮਰੇ ਤਾਂ ਅਸੀਂ ਇੱਧਰ ਆਏ ਆ। ਉਧਰ ਦੁਬਾਰਾ ਜਨਮ ਲਿਆ ਲਾਹੌਰ ਚ ਆ ਕੇ ਜੰਮੇ ਨੇ। ਨਹੀਂ ਤਾਂ ਹੀ ਤਾਂ ਕਹਿੰਦੇ ਜਿਹਨੇ ਲਾਹੌਰ ਨਹੀਂ ਦੇਖਿਆ ਜੰਮਿਆ ਨਹੀਂ, ਜੰਮਣ ਹੀ ਆਏ ਇੱਥੇ। ਬੇਬੇ ਜੀ ਬਸ ਫੋਟੋ ਆ ਨਾ ਹੁਣ
ਇਹ ਮੈਂ ਅੱਗੇ ਦੱਸਦਾ ਵੀ ਇਹਨਾਂ ਦੇ ਟੱਬਰ ਜਿਹੀ ਆ, ਵੈਸੇ ਕੋਈ ਦਾ ਕੋਈ ਨਹੀਂ ਹੈਗਾ। ਦੱਸੋ ਕਿਉਂ ਆਏ? ਨਹੀਂ ਮੈਨੂੰ ਨਹੀਂ ਪਤਾ। ਮੇਰੇ ਨਾਲ ਇਹ ਸੀ, ਇਹ ਤਾਂ ਹੀ ਨਹੀਂ ਗਿਆ, ਇਹ ਤਾਂ ਹੀ ਨਹੀਂ ਗਿਆ, ਹੈ ਇਹ ਤਾਂ ਹੀ ਨਹੀਂ ਗਿਆ ਹਾਂ ਵੀ ਉੱਥੇ ਮਾਂ ਨੇ ਪੰਗੇ ਲੈ ਲੈਣੇ। ਕਹਿੰਦੇ ਤੁਸੀਂ ਐ ਕਰੋ ਵੀ ਘੁੰਡ ਚੁੱਕਦੀ ਆ ਤਾਂ ਬਾਬਾ ਮਰ ਜਾਂਦਾ। ਉਹ ਕਹਿੰਦਾ ਉਹਨੇ ਘੁੰਡ ਲਾ ਮੈਂ ਕਹਿੰਦਾ ਹੈ ਉਹਦੀ ਜਾਨ ਨਿਕਲ ਜਾਂਦੀ। 80 ਸਾਲ ਦੀ ਉਮਾਈ ਹੋਈ ਜਾਂਦੀ ਹੈ। ਕਹਿੰਦਾ ਬੇਬੇ ਹੁਣ ਤੂੰ ਕਿਤੇ ਤੋਂ ਘੁੰਡ ਕਰਦੀ, ਬਾਬਾ ਤੇ ਲਗਾ ਕੇ ਹੁਣ ਲਾ ਦੇ ਪੱਕਾ ਪੱਕਾ। ਅੰਬਰ ਤੇਰਾ ਮਾਮਾ ਉਹ ਅੰਬਰ ਨੂੰ ਮੈਂ ਕੱਲ ਕਿਹਾ ਮੈਂ ਕਿਹਾ ਨਨਕਾਣੇ ਚੱਲਦੇ ਆ। ਚਾਹ ਆ ਗਈ ਉਹ ਆ ਗਏ ਉਤੋਂ ਨਹੀਂ ਆਉਣ ਡਿਆ। ਉਧਰੋਂ ਨਜ਼ਦੀਕ ਉਹ ਸੀ ਸ਼ਾਰਟਕਟ ਬਣਾਇਆ ਨਾ। ਅੱਛਾ ਸਕਦੇ ਆ ਰਹੀ ਹੈ ਜਿਹੜੇ ਹੌਲ ਦੋ ਲਾਉਣੀ ਆ। ਆਪਣੇ ਵੀ ਪਹਿਲੇ ਹੀ ਬਹੁਤ ਸਾਡੇ ਇਹੀ ਚੱਲਦਾ ਇੱਥੇ ਸਾਈਕਲ ਦਾ ਕੰਮ ਕਰਦਾ। ਅੰਬਰ ਕਹਿੰਦਾ ਜਦੋਂ ਕਾਲ ਤੇ ਗੱਲ ਕਰਾ ਖੁਸ਼ ਹੋ ਜਾਂਦੇ ਆ ਕਿਉਂਕਿ ਇਹਨਾਂ ਨੇ ਬਹੁਤ ਸਾਰਾ ਮੈਂ ਕੱਲ ਕਿਹਾ ਆ ਜਾ ਨਨਕਾਣੇ ਆ ਮੇਰੀ ਮਾਤਾ ਮੇਰੀ। ਕਿਵੇਂ ਹੋ ਤੁਸੀਂ? ਕਿਵੇਂ ਆ ਸਿਹਤ? ਸਿਹਤ ਕਿਵੇਂ ਆ ਤੁਹਾਡੀ? ਕੀ ਬਕਾਰ ਦੇ ਰਹੇ ਹੋ ਕਿ ਜਾਓ ਉੱਥੇ ਜਾਓ। ਆਵਾਜ਼ ਨਹੀਂ ਆ ਰਹੀ, ਆਵਾਜ਼ ਨਹੀਂ ਆ ਰਹੀ। ਇਹਦੇ ਨੈਟਵਰਕ ਪ੍ਰੋਬਲਮ ਹਾਂਜੀ ਨੈਟਵਰਕ ਦੀ ਬਹੁਤ। ਮੈਂ ਵਲੌਗ ਸ਼ਹਿਰ ਜਾ ਕੇ ਪੋਸਟ ਕਰਦਾ, ਜਿਹੜਾ ਵਲੌਗ ਬਣਾਈਦਾ ਸ਼ਹਿਰ ਜਾ ਕੇ ਪੋਸਟ ਕਰਦਾ। ਇੰਨੀ ਆਵਾਜ਼ ਆ ਰਹੀ ਇਹ ਅੰਮੀ ਵੇਖਿਆ ਫਿਲਮਾਂ 'ਚ? ਹਾਂ ਵਾਈਫਾਈ ਆਉਂਦੀ ਨਹੀਂ ਨਾ ਇੱਥੇ। ਇਹ ਮਾਈ ਤੇ ਉਹ ਜਿਹੜੀ ਸਾਡੇ ਟੀਵੀ ਤੇ ਆਉਂਦੀ ਹੈ। ਇਹ ਤਾਂ ਉਹੀ ਆ, ਇਹ ਤਾਂ ਉਹੀ ਆ। ਇਹ ਮਾਈ ਤੇ ਉਹ ਜਿਹੜੀ ਸਾਡੇ ਟੀਵੀ ਤੇ ਆਉਂਦੀ ਹੈ। ਇੱਧਰ ਦੇਖ ਹਾਂ ਓਏ, ਇਹ ਤਾਂ ਉਹੀ ਆ। ਸਕੂਲ ਚਲੇ ਗਏ ਬਾਅਦ ਚ ਤੁਸੀਂ ਆਏ ਹੋ। ਨਹੀਂ ਹਾਂਜੀ। ਸਵੇਰੇ ਹੀ ਕਹਿੰਦੇ ਸੀ, ਕਹਿੰਦੇ ਮਾਈ ਨੇ ਵੀ ਆਣਾ ਜਿਹੜੀ ਲੜਦੀ ਰਹਿੰਦੀ ਹੈ। ਹਾਂਜੀ ਗੱਲ ਸੁਣੀ ਤੇ ਭਾਈ ਦੀ। ਹਾਂਜੀ ਮੈਂ ਸੀ ਭੈਣ ਜੀ ਸੀਗੇ, ਅਸੀਂ ਵਿਆਹ ਗਏ। ਹਾਂ ਉਹ ਬਣਾਉਂਦੇ ਭਾਈ। ਸੁਣ ਗੱਲ ਬਹੁਤ ਵਧੀਆ। ਗੱਲ ਸੁਣੀ ਤੇ ਗੱਲ। ਗੱਲ ਸੁਣੀ, ਅਸੀਂ ਵਿਆਹ ਗਏ ਇੱਕ। ਹਾਂ ਉਹ ਜਿਹਦੇ ਬੇਟੇ ਦਾ ਵਿਆਹ ਸੀ ਨਾ, ਹਾਂਜੀ ਉਹ ਮਤਲਬ ਅਮਰੀਕਾ ਤੋਂ ਆਏ ਸੀਗੇ। ਅੱਛਾ ਉਹ ਜਦੋਂ ਅਸੀਂ ਦੋਨੋਂ ਜਣੇ ਵਿਆਹ 'ਚ ਉਸ ਪੈਲਸ 'ਚ ਐਂਟਰ ਕੀਤੇ, ਤਾਂ ਜਿਹੜੀ ਉਹ ਮੁੰਡੇ ਦੀ ਮਦਰ ਸੀਗੀ, ਉਹਦੀ ਮਾਂ, ਉਹ ਸਟੇਜ ਦੇ ਉੱਤੇ ਸ਼ਗਨ ਪਾਉਣ ਲੱਗੇ ਸੀਗੇ ਜੋੜੀ ਨੂੰ ਅਸੀਂ ਸਾਹਮਣੇ ਆ ਰਹੇ ਸੀ ਆਏ। ਉਹ ਦੇਖ ਕੇ ਨਾ ਸਟੇਜ ਤੋਂ ਉੱਤੇ ਭੱਜੀ ਆਈ ਆ ਕੇ ਬਾਜੀ ਨੂੰ ਜੱਫੀ ਪਾ ਕਹਿੰਦੀ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਤੁਸੀਂ ਮੇਰੇ ਕਿੱਡੇ ਬੜੇ ਫੈਨ ਹੋ। ਵਿਚਾਰੀ ਘਬਰਾ ਗਈ। ਮੈਂ ਕਿਹਾ ਜੀ ਤੁਸੀਂ ਫੈਨ ਹੋ ਕਿ ਫੈਨ ਨੇ? ਉਹ ਕਹਿੰਦੇ ਤੁਸੀਂ ਮੇਰੇ ਬਹੁਤ ਵੱਡੇ ਫੈਨ ਹੋ। ਹਾਂ ਵਿਚਾਰੀ ਨਾ ਬਹੁਤ। ਹਾਂ ਚਲੋ ਨਹੀਂ ਉਹਨਾਂ ਨੂੰ ਵਾਧੂ ਇਹ ਕਹਿਣਾ ਚਾਹੀਦੀ ਤੁਸੀਂ ਕੀ ਤੇ ਮੈਂ ਕੀ। ਫੈਨ ਤੇ ਆ ਨਾ ਕੋਈ। ਤਸਵੀਰਾਂ ਜਿਵੇਂ ਮਰਜ਼ੀ ਇੱਧਰ ਦੇਖ। ਸਾਨੂੰ ਆਉਂਦਾ ਇੱਕੋ ਚੀਜ਼ ਤਸਵੀਰ ਨੂੰ ਚਾਹੁੰਦੇ ਹੋ ਕਿਉਂ ਸਾਨੂੰ ਆਜੋ ਬਣਾਓ ਫੋਟੋ ਬਣਾ ਲਓ। ਤੂੰ ਤੇ ਬਣਾ ਲਿਆ ਨਾ ਹਮਜਾ। ਅਸੀਂ ਮਸਾ ਸਿੱਖਿਆ ਤਸਵੀਰ ਬਣਾਉਣੋਂ, ਕਹਿਣਾ ਤੁਸੀਂ ਫੋਟੋ ਬਣਾ ਦਿਓ। ਫੋਟੋ ਵੀ ਗੱਲ ਕੌਣ ਆ ਗਿਆ? ਕੱਲ ਆਉਣਾ ਸੀ ਜਾਣ ਦੇ ਮੌਕੇ। ਹੈਂ ਆਹ ਦੇਖੋ ਕੌਣ ਆ ਰਿਹਾ ਹੈ। ਇਹ ਬੰਦਾ ਜਿਹੜਾ ਆਪਣੇ ਆਪ ਨੂੰ ਹੈਪੀ ਹੰਜਰਾ ਕਹਾਉਂਦਾ ਹੈ। ਜੇਬੀ। ਉਹ ਜੈਬੀ ਲਗਾਉਣਾ ਹੀ ਆ। ਹੰਜਰਾ ਕਹਾਉਂਦਾ ਆਪਣੇ ਆਪ ਨੂੰ ਇਹ। ਮੈਂ ਕਿਹਾ ਹੈਗਾ ਜਦੋਂ ਸਾਨੂੰ ਘੁਮਾਉਣ ਦੇ ਬਾਰੇ ਉਦੋਂ ਪਿੰਡ ਭੱਜ ਗਿਆ। ਹੋਰ ਕੀ ਹਾਲ? ਠੀਕ ਹੋ ਇਹਨੇ ਰਾਤੀ ਆਉਣਾ ਸੀ, ਫਿਰ ਮੁੱਕਰ ਗਿਆ। ਆਂਦਾ ਮੈਨੂੰ ਸਵੇਰੇ ਆਵਾਂਗੇ। ਇਹੀ ਤਾਂ ਫਿਰ ਇਹਦੇ ਚਲਾ ਕੇ ਇਸ ਗੱਲੋਂ ਇਹ ਜੇਬੀ ਵੀ ਆ ਗਿਆ। ਮੇਰੇ ਤੋਂ 4 ਰੀਲਾਂ ਬਣਵਾ ਲੈ। ਹੂੰ ਆਂਦਾ ਮੈਨੂੰ ਰਾਤ ਕਹਿੰਦੇ ਵੀ ਗੁੱਸਾ ਤਾਂ ਨਹੀਂ ਕਰਦਾ। ਮੈਂ ਗੁੱਸਾ ਨਹੀਂ ਕਰਦਾ। ਨਹੀਂ ਕਰਦਾ। ਇੱਕੋ ਤਾਂ ਚੀਜ਼ ਕਰਦਾ ਇਹ। ਹੈਂ ਇੱਕੋ ਤਾਂ ਚੀਜ਼ ਕਰਦਾ ਜਿਹਨੂੰ ਗੁੱਸਾ ਕਹਿੰਦੇ। ਹੋਰ ਕੀ ਹਾਲ ਚਾਲ? ਬਹੁਤ ਵਧੀਆ। ਨਹੀਂ ਮੈਂ ਕਹਿੰਦਾ ਰੋ ਇੱਥੇ ਜਦੋਂ ਨਹੀਂ ਦਿੰਦੇ। ਫਿਰ ਉਹ ਕਾਲੀ ਵਰਦੀ ਵਾਲੇ ਆਉਣਗੇ ਲੈਣ। ਚੰਗਾ ਬਹੁਤ ਵਧੀਆ ਲੱਗਿਆ। ਜੇ ਰੱਬ ਨੇ ਚਾਹਿਆ ਫੇਰ ਹੋਣਗੀਆਂ ਮੁਲਾਕਾਤਾਂ। ਜੀ ਜੀ ਸਟੋਰੀ ਉਹਨੂੰ ਸੁਣ ਕੋਈ ਸੁਣਾਓ। ਆਓ ਚੰਗਾ ਜੀ ਚਾਚਾ ਜੀ। ਓਕੇ ਜੀ, ਹੁਣ ਸਾਤੋਂ ਫਿਰ ਤੁਰਿਆ ਨਹੀਂ ਜਾਣਾ। ਚਾਚਾ ਜੀ ਚੰਗਾ ਜੀ। ਓਕੇ ਚੰਗਾ ਭਾਜੀ।
ਚੰਗਾ ਵੀ ਹਮਜਿਆ ਚੰਗਾ ਮਕਾਰ ਓਕੇ ਰੱਬ ਰੱਖ ਲੋ ਵੀ ਗੱਲਾਂ ਬਾਤਾਂ ਜਿਹੜੀਆਂ ਚੱਲਣ ਤੇ ਅਸੀਂ ਹੁਣ ਵਧਣ ਲੱਗੇ ਅੱਗੇ ਨੂੰ। ਵਲੌਗ ਅੱਜ ਦਾ ਇੰਟਰਸਟਿੰਗ ਬੜਾ ਤੇ ਲੰਮਾ ਵਾਵਾ ਹੋ ਗਿਆ। ਸੋ ਅੱਜ ਦਾ ਵਲੌਗ ਜਿਹੜਾ ਇੱਥੇ ਹੀ ਆਪਾਂ ਮੁਕਾਉਂਦੇ ਹਾਂ ਤੇ ਇੱਕ ਨਵਾਂ ਵਲੌਗ, ਕਿਉਂਕਿ ਸਵੇਰੇ ਤੇ 10 ਵਜੇ ਤੇ ਹਲੀ ਦਿਨ ਪੂਰਾ ਵਾ। ਇਸ ਤੋਂ ਅਗਲੇ ਦਿਨ ਵਾਲਾ ਵਲੌਗ ਜਿਹੜਾ ਕਿੱਥੇ ਕਿੱਥੇ ਆਪਾਂ ਜਾਣਾ, ਲਾਹੌਰ ਦੇ ਵਿੱਚ ਬਹੁਤ ਸਾਰੀਆਂ ਜਗ੍ਹਾਵਾਂ ਤੇ ਬਹੁਤ ਸਾਰੇ ਥਾਵਾਂ ਤੇ ਜਾਣਾ, ਬਹੁਤ ਸਾਰੇ ਦੋਸਤਾਂ ਨੂੰ ਮਿਲਣਾ, ਕੁਝ ਦੋਸਤਾਂ ਨੂੰ ਬਾਰਡਰ ਤੇ ਡ੍ਰੌਪ ਦੇਣਾ। ਤੇ ਅੱਜ ਦਾ ਦਿਨ ਬਹੁਤ ਵਧੀਆ ਰਿਹਾ। ਸਵੇਰੇ ਪਹਿਲਾਂ ਬਹੁਤ ਵਧੀਆ ਰਿਹਾ। ਚਾਚਾ ਵੀ ਨਹੀਂ ਡੀਕਣ ਡੇ ਵੀ ਕਦੋਂ ਗੱਡੀ ਕੱਢਣ ਤਾਂ ਮੈਂ ਟਰੈਕਟਰ ਕੱਢਾਂ। ਤੇ ਆਪਾਂ ਵੱਧਦੇ ਅੱਗੇ ਨੂੰ, ਮਿਲਦੇ ਹਾਂ ਤੁਹਾਨੂੰ ਨਵੇਂ ਵਲੌਗ 'ਚ। ਜੁੜੇ ਰਹਿਣਾ ਨਾਲ ਸਾਡੇ ਚੈਨਲ ਦੇ। ਵਲੌਗ ਵਧੀਆ ਲੱਗਦੇ ਤੇ ਕਮੈਂਟ ਕਰਕੇ ਇੱਕ ਵਾਰੀ ਜ਼ਰੂਰ ਦੱਸ ਦਿਓ ਵੀ ਵਧੀਆ ਲੱਗਦੇ ਕਿ ਨਹੀਂ ਲੱਗਦੇ। ਜੇ ਨਹੀਂ ਲੱਗਦੇ ਤਾਂ ਵੀ ਦੱਸ ਦਿਓ।